ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮਲੋਡ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ 13 ਸਤੰਬਰ ਦਿਨ ਹੈਗਾ ਆ ਜੀ, ਸ਼ੁੱਕਰਵਾਰ। ਅਤੇ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਜੀ ਦੇ ਲਈ ਆਪਾਂ ਜਿਹੜੀਆਂ ਕਾਲਸ ਵੀ ਲੈਂਦੇ ਹਾਂ। ਪਹਿਲਾਂ ਕੁਛ ਕੁ ਅਹਿਮ ਖਬਰਾਂ ਕਰਨ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਤਾਰਾ ਸਿੰਘ ਮਰਾਹਰ, ਕਲੋਵਿਸ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੇਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਡੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਸਵਾਮੀ ਚਿਨਮਯਾਨੰਦ ਤੋਂ SIT ਨੇ ਕੀਤੀ 7 ਘੰਟੇ ਤੱਕ ਪੁੱਛਗਿੱਛ। ਬਿਲਕੁਲ, ਸਵਾਮੀ ਚਿਨਮਯਾਨੰਦ ਦੀ ਬਹੁਤ ਜ਼ਿਆਦਾ ਪੁੱਛਗਿੱਛ ਹੋਈ ਹੈ ਤੇ ਬਹੁਤ ਲੰਮੇ ਸਮੇਂ ਬਾਅਦ ਹੋਈ ਹੈ, ਕਿਉਂਕਿ ਮਾਮਲਾ ਤੇ ਵਾਹਵਾ ਦਿਨਾਂ ਦਾ ਚੱਲਦਾ ਪਿਆ। ਤੁਹਾਡੀ ਵੀ ਦ੍ਰਿਸ਼ਟੀ ਗੋਚਰ ਹੋਈ ਹੋਣੀ ਆ ਗੱਲ ਕਿ ਇੱਕ ਕੁੜੀ ਨੇ, ਜਿਹੜੀ ਕਿ ਲਾਅ ਦੀ ਸਟੂਡੈਂਟ ਸੀ, ਉਹਨੇ ਦੋਸ਼ ਲਾਇਆ ਸੀਗਾ ਕਿ ਇਸ ਬੰਦੇ ਨੇ ਮੇਰਾ ਸ਼ੋਸ਼ਣ ਕੀਤਾ ਵਾ। ਦਰਅਸਲ ਚਿਨਮਯਾਨੰਦ ਭਾਰਤੀ ਜਨਤਾ ਪਾਰਟੀ ਦਾ ਬਹੁਤ ਪੁਰਾਣਾ ਲੀਡਰ ਆ। ਵੈਸੇ ਜੇ ਇਹਦਾ ਪਿਛੋਕੜ ਫੋਲੋ ਕਿ ਇਹ ਅਵਧ ਦੇ ਜਿਹੜੇ ਰਾਜੇ ਸੀਗੇ ਉਹਨਾਂ ਦੀ ਵੰਸ਼ ਦੇ ਵਿੱਚੋਂ ਆ। ਅਵਧ ਬਹੁਤ ਮਸ਼ਹੂਰ ਰਾਜ ਰਿਹਾ ਰਾਜਵੰਸ਼ਾਹੀਆਂ ਦੇ ਦੌਰ ਦੇ ਵਿੱਚ। ਤਾਂ ਉਸ ਤੋਂ ਬਾਅਦ ਇਹ ਫਿਰ ਥੋੜਾ ਸੰਨਿਆਸੀ ਟਾਈਪ ਦਾ ਬਣ ਗਿਆ, ਫਿਰ ਸਿਆਸੀ ਟਾਈਪ ਦਾ ਬਣ ਗਿਆ। ਤੇ ਚਲੋ ਉਸ ਤੋਂ ਬਾਅਦ ਫਿਰ ਜੋ ਸਿਆਸਤਦਾਨਾਂ ਦੇ ਨਾਲ ਹੁੰਦੀ ਹੈ ਤੁਹਾਨੂੰ ਪਤਾ ਹੀ ਆ। ਤਾਂ ਇਸ ਬੰਦੇ ਤੇ ਅੱਗੇ ਵੀ ਦੋਸ਼ ਲੱਗਾ ਸੀਗਾ, ਜੇ ਮੈਂ ਭੁੱਲਦਾ ਨਹੀਂ ਹੈ 2011 ਦੇ ਵਿੱਚ ਇੱਕ ਸਟੂਡੈਂਟ ਨੇ ਹੀ ਦੋਸ਼ ਲਾਇਆ ਸੀਗਾ, ਜਿਹੜੀ ਕਿ ਇਹਦੇ ਆਸ਼ਰਮ ਦੇ ਵਿੱਚ ਪੜ੍ਹਦੀ ਰਹੀ ਸੀਗੀ। ਤਾਂ ਇਹ ਵੀ ਸਟੂਡੈਂਟ ਆ। ਤਾਂ ਉਸ ਮਾਮਲੇ 'ਚ ਕੀ ਹੋਇਆ ਸੀਗਾ ਕਿ FIR ਦਰਜ ਹੋ ਗਈ ਸੀ। ਉਦੋਂ ਅਖਿਲੇਸ਼ ਯਾਦਵ ਦੀ ਸਰਕਾਰ ਸੀਗੀ ਯੂਪੀ ਦੇ ਵਿੱਚ, ਇਹਦੇ ਤੇ FIR ਦਰਜ ਹੋ ਗਈ। ਪਰ ਉਸ ਤੋਂ ਬਾਅਦ ਸਰਕਾਰਾਂ ਜਦੋਂ ਇਹਨਾਂ ਦੀਆਂ ਆਈਆਂ, ਸਟੇਟ ਦੇ ਵਿੱਚ ਵੀ ਤੇ ਕੇਂਦਰ ਦੇ ਵਿੱਚ ਵੀ, ਯੋਗੀ ਆਦਿੱਤਿਆਨਾਥ ਨੇ ਇਹਦਾ ਉਹ ਕੇਸ ਜਿਹੜਾ ਸੀਗਾ ਉਹ ਡਾ ਦਿੱਤਾ। ਹੁਣ ਯੋਗੀ ਵੀ ਦੇਖੋ ਨਾ, ਯੋਗੀ ਵਿਆਹ ਕਰ ਰਿਹਾ, ਇੱਕ ਯੋਗੀ ਦੀ ਦੂਸਰਾ ਯੋਗੀ ਕਿਸ ਤਰ੍ਹਾਂ ਦਾ ਉਹਦਾ ਪਰਦਾ ਖੱਜਦਾ ਪਿਆ। ਤਾਂ ਖੈਰ ਉਸ ਤੋਂ ਬਾਅਦ ਇਹ ਲਾਅ ਦੀ ਸਟੂਡੈਂਟ ਸੀ, ਕਿਉਂਕਿ ਇਹਦੇ ਕਈ ਸੰਸਥਾਨ ਹੈ, ਜਿੱਦਾਂ ਆਪਾਂ ਇੱਥੇ ਦੇਖਦੇ ਹਾਂ ਨਾ, ਸਾਡੇ ਇੱਥੇ ਸਿੱਖ ਧਰਮ ਦੇ ਵੀ ਕੁਛ ਲੀਡਰ ਆ ਜਿਹੜੇ ਨਾਲ ਇਹ ਸਾਧਪੁਣਾ ਵੀ ਕਰੀ ਜਾਂਦੇ ਆ, ਨਾਲ ਕਾਰੋਬਾਰ ਵੀ ਕਰੀ ਜਾਂਦੇ। ਉਹਨਾਂ ਦੇ ਕਈ ਸੰਸਥਾਨ ਵਗੈਰਾ ਚੱਲਦੇ ਆ ਤੇ ਏਦਾਂ ਹੀ ਇਹਦੇ ਸੰਸਥਾਨ 'ਚ ਕਈ ਚੱਲਦੇ ਆ, ਜਿੱਦਾਂ ਵਿਦਿਅਕ ਸੰਸਥਾਨ ਆਪਾਂ ਆਖ ਸਕਦੇ ਹਾਂ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਅੱਗੇ ਵਧਿਆ, ਕਿਉਂਕਿ ਇੱਕ ਕੁੜੀ ਨੇ ਲਾਈਵ ਹੋ ਕੇ ਪਹਿਲਾਂ ਵੀਡੀਓ ਪਾਈ, ਫਿਰ ਉਹ ਲਾਪਤਾ ਹੋ ਗਈ ਸੀ। ਬਾਅਦ ਦੇ ਵਿੱਚ ਉਹਨੂੰ ਪੁਲਿਸ ਨੇ ਰਿਕਵਰ ਕੀਤਾ ਰਾਜਸਥਾਨ 'ਚ। ਉਸ ਤੋਂ ਬਾਅਦ ਉਹਨੇ ਸਾਰੀਆਂ ਚੀਜ਼ਾਂ ਖੋਲ ਕੇ ਦੱਸ ਦਿੱਤੀਆਂ ਸੀਗੀਆਂ ਕਿ ਪਹਿਲਾਂ ਨਹਾਉਣ ਦੀ ਮੇਰੀ ਇੱਕ ਵੀਡੀਓ ਬਣਾਈ ਗਈ, ਫਿਰ ਉਹਦੀ ਬਿਨਾਂ ਤੇ ਮੈਨੂੰ ਵਰਤਿਆ ਗਿਆ ਪੂਰੇ 1 ਸਾਲ। ਉਸ ਤੋਂ ਬਾਅਦ ਇਹਨੇ ਦੋਸ਼ ਲਾਇਆ ਸੀਗਾ ਕਿ 5 ਕਰੋੜ ਦੀ ਮੈਥੋਂ ਰੰਗਦਾਰੀ ਮੰਗੀ ਗਈ ਆ। ਸੋ ਕੁੱਲ ਮਿਲਾ ਕੇ ਇਹ ਮਸਲਾ ਸੀਗਾ। ਉਸ ਤੋਂ ਬਾਅਦ ਇਹਦੀ ਮਾਲਿਸ਼ ਕਰਦਿਆਂ ਦੀ ਇੱਕ ਵੀਡੀਓ ਵੀ ਜਾਰੀ ਹੋਈ ਹੈ ਚਿਨਮਯਾਨੰਦ ਦੀ, ਜਿਹਦੇ ਵਿੱਚ ਇੱਕ ਕੁੜੀ ਇਹਦੀ ਮਾਲਿਸ਼ ਕਰਦੀ ਪਈ ਹੈ। ਉਹ ਵੈਸੇ ਵੀਡੀਓ ਫਰਜ਼ੀ ਹੈ ਜਾਂ ਅਸਲੀ ਹੈ ਉਹਦੀ ਤਾਂ ਪੁਸ਼ਟੀ ਨਹੀਂ ਹੋਈ, ਪਰ ਦੱਸਿਆ ਜਾਂਦਾ ਕਿ ਚਿਨਮਯਾਨੰਦ ਦੀ ਹੈ। ਸੋ ਹੁਣ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਸੁਪਰੀਮ ਕੋਰਟ ਤੱਕ ਚਲੇ ਗਿਆ, ਕਿਉਂਕਿ ਯੂਪੀ ਪੁਲਿਸ ਜਿਹੜੀ ਸੀਗੀ ਉਹ ਉਹੀ ਖੇਡ ਜਿਹੜੀ ਸੈਂਗਰ ਦੇ ਮਾਮਲੇ 'ਚ ਖੇਡੀ ਸੀਗੀ। ਇਹਨਾਂ ਨੇ ਗੱਲ ਹੀ ਨਹੀਂ ਸੀ ਸੁਣਦੀ, ਇੱਥੋਂ ਤੱਕ ਕਿ ਪੀੜਤ ਦੋਸ਼ ਲਾਉਂਦੀ ਸੀਗੀ ਕਿ ਮੇਰੇ ਘਰਦਿਆਂ ਨੂੰ DM ਤੱਕ ਇਹ ਚੇਤਾਵਨੀਆਂ ਦਿੰਦੇ ਆ, ਇਹ ਧਮਕੀਆਂ ਦਿੰਦੇ ਆ ਕਿ ਤੁਸੀਂ ਇਹਦੇ ਟੱਕਰ ਨਾ ਲਓ, ਕੰਮ ਬਹੁਤ ਸਖਤ ਆ। ਤੇ ਫਿਰ 0 FIR ਦਿੱਲੀ ਦੇ ਵਿੱਚ ਹੋਈ, ਸੁਪਰੀਮ ਕੋਰਟ 'ਚ ਕੁੜੀ ਪੇਸ਼ ਕੀਤੀ ਗਈ ਸੀ। ਕੁੜੀ ਨੇ ਸਾਫ਼ ਤੌਰ ਤੇ ਚੀਜ਼ਾਂ ਦੱਸ ਦਿੱਤੀਆਂ, ਦੱਸਦੇ ਕਿ ਇੱਕ ਪੈਨ ਡਰਾਈਵ ਜਿਹੜੀ ਕਿ ਉਹਦੇ ਕਮਰੇ 'ਚ ਪਈ ਸੀ, ਹੋਸਟਲ ਦੇ ਕਮਰੇ 'ਚ, ਉੱਥੋਂ ਮਿਲੀ ਆ। ਤਾਂ ਉਹ ਜਿਹੜੀ ਪੈਨ ਡਰਾਈਵ ਆ ਉਹਦੇ ਵਿੱਚ ਸ਼ੋਸ਼ਣ ਦੀਆਂ ਕੁਛ ਹੋਰ ਵੀਡੀਓਜ਼ ਨੇ। ਤਾਂ ਹੁਣ SIT ਨੇ 7 ਘੰਟੇ ਇਹਦੇ ਤੋਂ ਕੀਤੀ ਆ ਪੁੱਛ ਪੜਤਾਲ, ਗੱਲਬਾਤ ਇਹਦੇ ਨਾਲ ਕੀਤੀ ਆ। ਅੱਗੋਂ ਕੀ ਨਿਕਲਦਾ ਦੇਖੋ। ਪਰ ਚਿਨਮਯਾਨੰਦ ਇਸ ਵਾਰੀ ਬਹੁਤ ਕਸੂਤਾ ਫਸਿਆ। ਸੱਚਾ ਜਾਂ ਝੂਠਾ ਉਹ ਹੁਣ ਇਹਨੂੰ ਸਾਬਤ ਕਰਨਾ ਪਊਗਾ।
ਪਰ ਸਿਆਸਤ ਦੇ ਵਿੱਚ ਜੇ ਆਪਾਂ ਚੰਦ ਬੰਦਿਆਂ ਨੂੰ ਛੱਡ ਦਈਏ, ਅੱਜ ਕੱਲ ਦਾ ਕਰਦਾਰ, ਅੱਜ ਕੱਲ ਦਾ ਵਿਹਾਰ ਹੈ ਜਿਹੜਾ ਉਹ ਐਸਾ ਹੋ ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਕਿ ਘਰੋਂ ਪਰ ਨਾਮ ਥੇ ਨਾਮੋਂ ਕੇ ਸਾਥ, ਉਹਦੇ ਤੇ ਬਹੁਤ ਤਲਾਸ਼ ਕੀਆ ਕੋਈ ਆਦਮੀ ਨਾ ਮਿਲਾ। ਸਿਆਸਤ ਦੀ ਗਲੀ ਦੇ ਵਿੱਚ ਚੰਦ ਬੰਦਿਆਂ ਨੂੰ ਛੱਡ ਕੇ ਆਦਮੀ ਨਹੀਂ ਮਿਲਦੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਮੋਦੀ ਸਰਕਾਰ ਦੇ ਵੱਲੋਂ ਵੱਡੀ ਰਾਹਤ ਆ। ਹਾਂ ਦੇਖੋ, ਬਲੈਕ ਲਿਸਟ ਵਾਲੀ ਖਬਰ ਤੁਹਾਡੇ ਤੱਕ ਕੱਪੜ ਗਈ ਹੋਣੀ ਆ, ਤੁਸੀਂ ਸਾਡੇ ਨਾਲੋਂ ਤੇਜ਼ ਹੋ। ਤਾਂ ਉਹ ਕਾਲੀ ਸੂਚੀ ਚੋਂ ਦੱਸਦੇ ਆ ਕਿ ਇਹਨਾਂ ਨੇ 312 ਨਾਂ ਹਟਾ ਦਿੱਤੇ ਆ, ਯਾਨੀ ਕੁੱਲ 314 ਨਾਂ ਦੱਸੀ ਜਾਂਦੇ ਸੀਗੇ, ਤੇ ਉਹਦੇ ਚੋਂ ਸਿਰਫ 2 ਨਾਂ ਹੀ ਬਕਾਇਆ, ਬਾਕੀ ਸਾਰੇ ਨਾਂ ਕਹਿੰਦੇ ਆ ਕਿ ਅਸੀਂ ਕਾਲੀ ਸੂਚੀ ਚੋਂ ਕੱਢ ਦਿੱਤੇ ਆ ਜੀ। ਇਹ ਹੁਣ ਮੀਡੀਆ ਹਵਾਲੇ ਨਾਲ ਖਬਰ ਆ ਰਾਜਕਰਨਵੀਰ ਸਿੰਘ ਜੀ। ਪਹਿਲੀ ਗੱਲ ਜਿਹੜੀ ਆ, ਕਿਉਂਕਿ ਸਰਕਾਰ ਦੇ, ਮੈਂ ਤੇ ਕਈ ਟਵਿੱਟਰ ਹੈਂਡਲ ਵੀ ਦੇਖੇ ਆ, ਕਈ ਪ੍ਰੈਸ ਨੋਟ ਜਿੱਥੇ ਆਉਂਦੇ ਏਜੰਸੀਆਂ ਦੇ, ਉਹ ਵੀ ਖਾਤੇ ਦੇਖੇ ਆ, ਕਿਤੋਂ ਮੈਨੂੰ ਐਸਾ ਕੋਈ ਸਰਕਾਰੀ ਬਿਆਨ ਨਹੀਂ ਨਜ਼ਰ ਆਇਆ। ਜਿਹੜੀ ਮੈਂ ਗੱਲ ਤੁਹਾਨੂੰ ਸਾਫ਼ ਕਰ ਦੇਵਾਂ, ਮਤਲਬ ਇਹ ਮੀਡੀਆ ਦੇ ਹਵਾਲਿਆਂ ਤੋਂ ਹੀ ਖਬਰਾਂ ਨਿਕਲੀਆਂ ਨੇ ਕਿ ਬਲੈਕ ਲਿਸਟ ਤਕਰੀਬਨ ਖਤਮ ਕਰ ਦਿੱਤੀ ਗਈ, ਉਹਨੂੰ ਪ੍ਰਮੋਟ ਕਰਨ ਵਾਸਤੇ ਫਿਰ ਸਾਰੇ ਆਇਆ। ਦੇਖੋ, ਜੇ ਤੇ ਸਾਰਾ ਕੁਝ ਸਹੀ ਆ, ਸਰਕਾਰ ਆ ਕੇ ਮੁਰੇ ਆਖੇ ਤੇ ਲੋਕ ਖੁੱਲ ਕੇ ਧੰਨਵਾਦ ਵੀ ਕਰ ਦੇਣਗੇ, ਅਕਾਲੀਆਂ ਦਾ ਵੀ ਧੰਨਵਾਦ ਕਰ ਦੇਣਗੇ ਕਿ ਇਹਨਾਂ ਨੇ ਵੀ ਇਸ ਮਾਮਲੇ ਤੇ ਸਮੇਂ ਤੇ ਆਵਾਜ਼ ਚੁੱਕੀ ਆ। ਜੇ ਤੇ ਇਹ ਸਭ ਕੁਝ ਹੈ, ਸਰਕਾਰ ਅਧਿਕਾਰਤ ਤੌਰ ਤੇ ਇਹਦਾ ਕਿਉਂ ਨਹੀਂ ਆਖ ਰਹੀ? ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਇਹੋ ਜਿਹੇ ਮਾਮਲਿਆਂ 'ਚ ਝੱਟ ਠੂੰਗਾ ਮਾਰ ਦਿੰਦਾ, ਭਾਵੇਂ ਕਿ ਟਵੀਟ ਕਰ ਦਿੰਦਾ। ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨੇ ਵੀ ਮੇਰੇ ਖਿਆਲ ਦੇ ਨਾਲ 6-7 ਵਜੇ ਤੱਕ ਕੋਈ ਟਵੀਟ ਨਹੀਂ ਸੀਗਾ ਕੀਤਾ, ਨਾ ਹੀ ਹੋਮ ਮਿਨਿਸਟਰ ਨੇ ਕੀਤਾ। ਮਤਲਬ ਕਿ ਇਹ ਪੁਸ਼ਟੀ ਦੀ ਉਡੀਕ ਆ ਕਿ ਅਧਿਕਾਰਤ ਤੌਰ ਤੇ ਸਰਕਾਰ ਜਿਹੜੀ ਆ ਉਹ ਇਸ ਖਬਰ ਨੂੰ ਪੁਸ਼ਟ ਕਰ ਦੇਵੇ, ਫਿਰ ਆਪਾਂ ਮੰਨ ਕੇ ਚੱਲਾਂਗੇ। ਪਰ ਚਲੋ, ਜੇ ਸੱਚ ਆ ਤਾਂ ਫਿਰ ਤਾਂ ਆਪਾਂ ਹੁਣ ਵੀ ਸ਼ੁਕਰੀਆ ਕਰ ਸਕਦੇ ਹਾਂ ਕਿ ਠੀਕ ਆ ਭਾਈ, ਜਿਨ੍ਹਾਂ ਨੂੰ ਇਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਡੱਕਿਆ ਹੋਇਆ ਕਿ ਉਹ ਆਪਣੀ ਮਾਤਰ ਭੂਮੀ ਤੇ ਆ ਨਹੀਂ ਸਕਦੇ, ਉਹਨਾਂ ਨੂੰ ਚਲੋ ਰਾਹਤ ਮਿਲੂਗੀ। ਕਈ ਤੇ ਜ਼ਿੰਦਗੀ ਦੇ ਆਖਰੀ ਪੜਾਅ ਤੇ ਹੋਣੇ ਆ, ਜਿਹੜੇ ਹੁਣ 70-80 ਨੂੰ ਪਹੁੰਚੇ ਆ, ਉਹਨਾਂ ਨੇ ਕੀ ਗੋਲੇ ਸੁੱਟਣੇ ਸੀ? ਉਹ ਤੇ ਬਹੁਤ ਪਹਿਲਾਂ ਹੀ ਸੂਚੀ ਚੋਂ ਬਾਹਰ ਕੱਢ ਦਿੱਤੇ ਜਾਣੇ ਚਾਹੀਦੇ ਸੀ। ਪਰ ਸੂਚੀ ਇੱਕ ਕਸੂਤੀ ਆ, ਮੈਂ ਵਾਰ-ਵਾਰ ਕਹਿਣਾ ਕਿ ਜਿਹੜੀ ਬੜੀ ਕਸੂਤੀ ਆ। ਤੁਸੀਂ ਬਿਹਤਰ ਜਾਣਦੇ ਜੇ ਕਿ ਇਸ ਸੂਚੀ 'ਚ ਲਾਲ ਡਾਟ ਨਾਲ ਨਾਂ ਵੀ ਪਾਏ ਗਏ ਆ। ਇਸ ਸੂਚੀ ਦੇ ਵਿੱਚ ਇਹ ਵੀ ਕਾਲਾ ਮਾਲਾ ਹੈ ਕਿ ਜਿਹੜੇ ਇਹਨਾਂ ਦੇ ਅੱਡੋ-ਅੱਡ ਸਫਾਰਤਖਾਨੇ, ਉਹਨਾਂ ਦੀਆਂ ਅੱਡੋ-ਅੱਡ ਕਾਲੀਆਂ ਸੂਚੀਆਂ ਨੇ। ਇਹ ਇੱਥੋਂ ਪਤਾ ਲੱਗ ਜਾਂਦਾ ਕਿ ਹਰੇਕ ਸਾਲ ਬਾਅਦ ਸਾਨੂੰ ਇਹ ਸੁਣਨ ਨੂੰ ਮਿਲ ਜਾਂਦਾ, ਇੰਨੇ 100 ਨਾਂ ਕੱਢ ਦਿੱਤੇ, ਇੰਨੇ 100 ਨਾਂ ਕੱਢ ਦਿੱਤੇ, ਇੰਨੇ 100 ਨਾਂ ਕੱਢ ਦਿੱਤੇ। ਆ 3 ਵਾਰੀ ਤਾਂ 100 ਕਰਕੇ ਮੈਂ ਤੁਹਾਨੂੰ ਦੱਸਦਾ ਕਿ 300 ਨਾਂ ਕੱਢ ਦਿੱਤਾ। ਜੇ ਕੁੱਲ 314 ਵੀ ਸੀ ਤੇ ਕਮਾਲ ਦੀ ਗੱਲ ਆ ਕਿ 300 ਤੋਂ ਪਹਿਲਾਂ ਕੱਢਦੇ ਤੇ 312 ਅੱਜ ਕੱਢੀ ਜਾਂਦੇ। ਇਹ ਕੀ ਘਾਣਾ ਵਾਲਾ ਕੀ ਆ? ਯਾਨੀ ਕਹਿਣ ਦਾ ਮਤਲਬ ਹੈ ਕਿ ਸਰਕਾਰ ਆਪਣੇ ਤੌਰ ਤੇ ਸਪਸ਼ਟ ਕਰੇ ਕਿ ਹਾਂ ਭਾਈ, ਕਿਸ ਤਰੀਕੇ ਦੀ ਇਹ ਸੂਚੀ ਸੀਗੀ, ਕਿਸ ਤਰ੍ਹਾਂ ਇਹ ਨਾਂ ਨਿਕਲੇ ਆ, ਕਿਸ ਤਰ੍ਹਾਂ ਦੇ ਰਹਿ ਗਏ। ਤਾਂ ਕੁੱਲ ਮਿਲਾ ਕੇ ਹਾਲੇ ਸਰਕਾਰ ਵੱਲੋਂ ਕੋਈ ਪੱਖ ਨਹੀਂ ਹੈ। ਪਰ ਜਿਸ ਤਰੀਕੇ ਨਾਲ ਚੀਜ਼ਾਂ ਹੋ ਰਹੀਆਂ ਨੇ ਰਾਜਕਰਨਵੀਰ ਸਿੰਘ ਜੀ, ਇਹ ਹੋ ਵੀ ਸਕਦਾ ਬਲੈਕ ਲਿਸਟ ਜਿਹੜੀ ਉਹ ਲਗਭਗ ਖਤਮ ਕਰ ਦੇਣ, ਜਿੰਨੀ ਵੀ ਬਕਾਇਆ ਹੈਗੀ ਆ ਉਹ, ਇਸ ਕਰਕੇ ਕਿਉਂਕਿ ਇਹ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਸੋਚ ਕੇ ਚੱਲਦੇ ਅਸੰਭਵ ਨੂੰ ਸੰਭਵ ਕਰਨ ਲਈ, ਤਾਂ ਅਸੰਭਵ ਨੂੰ ਸੰਭਵ ਇਹ ਆ ਕਿ ਪੰਜਾਬ ਦੇ ਵਿੱਚ ਆਪਣਾ ਪਰਚਮ ਹੈ ਜਿਹੜਾ ਉਹ ਲਹਿਰਾ ਸਕਣ। ਤਾਂ ਉਹਦੇ ਵਾਸਤੇ ਸਿੱਖਾਂ ਦੀ ਹਮਦਰਦੀ, ਸਿੱਖਾਂ ਦੀ ਵੋਟ ਜਿਹੜੀ ਬਹੁਤ ਲਾਜ਼ਮੀ ਹੈ। ਔਰ ਇਹਨਾਂ ਨੇ ਇਹੀ ਕੀਤਾ ਹਮੇਸ਼ਾ ਬਹੁਤ ਰਣਨੀਤਿਕ ਢੰਗ ਦੇ ਨਾਲ। ਤੇ ਇਹ ਜਿੱਦਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪ੍ਰਾਪਤੀ ਇੱਕ ਦਰਜ ਕਰ ਚੁੱਕੇ ਆ, ਯਾਨੀ ਹਾਲੇ ਨੇਪਰ ਚੜ੍ਹਨੀ ਵੈਸੇ ਤਕਰੀਬਨ ਦਰਜ ਕਰ ਚੁੱਕੇ ਆ। ਸੱਜਣ ਕੁਮਾਰ ਨੂੰ ਸਜ਼ਾ ਕਰਵਾ ਚੁੱਕੇ ਆ। ਆਪਣੇ ਰਾਜ ਦੇ ਵਿੱਚ ਕਮਲਨਾਥ ਦੀ ਫਾਈਲ ਖੋਲੀ ਬੈਠੇ ਆ। ਹੁਣ ਉਸ ਤੋਂ ਬਾਅਦ ਇਹ ਕਾਲੀ ਸੂਚੀ, ਤਾਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਬਹੁਤ ਵੱਡੇ ਪੱਧਰ ਤੇ ਕੀਤਾ ਜਾਊਗਾ। ਤੇ ਜੇ ਮੰਨ ਲਓ ਕੋਈ ਇੱਕਾ ਦੁੱਕਾ ਚਿਹਰਾ, ਵੱਡਾ ਚਿਹਰਾ ਇਹਨਾਂ ਦੇ ਨਾਲ ਆ ਰਲਦਾ 2022 ਤੋਂ ਪਹਿਲਾਂ, ਤੇ ਫੈਸਲਾ ਜਿਹੜਾ ਉਹ ਕਰਨਾ ਤੇ ਵੈਸੇ ਬੇਸ਼ੱਕ ਵੋਟਰ ਨੇ ਆ, ਪਰ ਬਹੁਤ ਹੱਦ ਤੱਕ ਹਵਾਵਾਂ ਦੇ ਰੁੱਖ ਬਦਲੇ ਨਜ਼ਰ ਆਉਗੇ। ਜੀ ਬਿਲਕੁਲ। ਇਹ ਕਿਤੇ ਨਾ ਕਿਤੇ ਪਛਾੜ ਕੇ ਅਕਾਲੀ ਦਲ ਨੂੰ ਗਾਂਹ ਜਿਹੜਾ ਉਹਨਾਂ ਤੋਂ ਲੰਘਣਾ ਚਾਹੁੰਦੇ। ਵਾਕਈ ਜਿੱਦਾਂ ਤੁਸੀਂ ਕਿਹਾ, ਇੱਕ ਲਿਸਟ ਨਹੀਂ ਲੱਗਦਾ, ਪਤਾ ਨਹੀਂ ਕਿੰਨੀਆਂ ਕਾਲੀਆਂ ਸੂਚੀਆਂ ਜਿਹੜੀਆਂ ਇਹ ਬਣਾਈ ਫਿਰਦੇ ਨੇ, ਜਿਹਦੇ ਵਿੱਚ ਹਰ ਵਾਰੀ ਜਿੱਦਾਂ ਤੁਸੀਂ ਕਿਹਾ ਵੀ 100 ਕਰਕੇ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਆਪਾਂ ਨੂੰ ਸੁਣਦਿਆਂ ਨੂੰ ਵੀ ਕੱਢੀ ਹੋਈ। ਬਿਲਕੁਲ, ਮੈਂ ਤਾਂ 5-6 ਵਾਰੀ ਪੜ੍ਹਿਆ ਆ 3-4 ਸਾਲਾਂ 'ਚ ਕਿ 169 ਕੱਢੇ ਆ, 127 ਕੱਢਤੇ ਆ, ਫਲਾਂਗ ਕੱਢਤੇ। ਮੈਂ ਤਾਂ ਹੈਰਾਨ ਆ ਕਿ ਜੇ 312 ਦੀ ਸੂਚੀ ਆ ਤੇ ਇਹ ਤਾਂ ਬਹੁਤ ਪਹਿਲਾਂ ਹੀ ਖਤਮ ਹੋ ਜਾਣੀ ਚਾਹੀਦੀ ਸੀ। ਔਰ ਦੂਜੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੀ ਸਵਾਲ ਰਹੂਗਾ ਨਾ ਕਿ ਜੇ ਇੰਨਾ ਜ਼ਰੂਰੀ ਸੀਗਾ
ਤੇ ਇਹ ਤੇ ਅਟਲ ਬਿਹਾਰੀ ਵਾਜਪਾਈ ਜੀ ਦੀ ਜਦੋਂ ਸਰਕਾਰ ਬਣੀ ਉਦੋਂ ਹੀ ਕਰ ਦੇਣਾ ਚਾਹੀਦਾ ਸੀ ਕੰਮ, ਜੇ ਸੈਂਟਰ ਨੇ ਕਰਨਾ ਸੀਗਾ ਤੁਸੀਂ ਉਦੋਂ ਹੀ ਕਰਵਾ ਸਕਦੇ ਸੀ। ਚਲੋ ਦੇਰ ਆਏ ਦਰੁਸਤ ਆਏ, ਪਰ ਇਹ ਸਿਆਸਤ ਦਾ ਦਸਤੂਰ ਆ। ਉਹ ਕਿਸੇ ਨੇ ਜਿਵੇਂ ਆਖਿਆ ਸੀ ਨਾ, ਸਿਆਸਤ ਇਸ ਕਦਰ ਆਵਾਮ ਤੇ ਆਸਾਨ ਕਰਤੀ ਹੈ, ਪਹਿਲੇ ਆਂखें छीन लेती है फिर चश्मे दान करती है। सरकार का काम है। ਸਹੀ ਗੱਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਅੱਜ ਕੱਲ੍ਹ ਬਹੁਤ ਦੁਨੀਆ ਸੋਸ਼ਲ ਮੀਡੀਆ ਦੇ ਉੱਤੇ ਆ, ਅਤੇ ਕਹਿੰਦੇ ਹੁਣ ਸੋਸ਼ਲ ਮੀਡੀਆ ਦੀ ਪ੍ਰੋਫਾਈਲ ਨੂੰ ਆਧਾਰ ਦੇ ਨਾਲ ਜੋੜਨ ਦਾ ਜਿਹੜਾ ਮੁੱਦਾ ਆ, ਸੁਪਰੀਮ ਕੋਰਟ ਨੇ ਕਿਹਾ ਵੀ ਭਾਈ ਤੁਰੰਤ ਫੈਸਲਾ ਲੈਣ ਦੀ ਜ਼ਰੂਰਤ ਆ। ਆਧਾਰ ਦਾ ਨਾਂ ਤੇ ਜਦੋਂ ਆਉਂਦਾ ਨਾ, ਵੈਸੇ ਹੀ ਦਿਲ ਆ ਜਿਹੜਾ ਨਾ ਉਹ ਧੜਕ ਧੜਕ ਕਰਦਾ ਕਿ ਆਧਾਰ ਦਾ ਪਤਾ ਨਹੀਂ ਕਿਉਂਕਿ ਆਧਾਰ ਇਹੋ ਜਿਹਾ ਸਿਸਟਮ ਬਣਾ ਦਿੱਤਾ, ਇਹ ਵੀ ਪਤਾ ਲਾ ਲੈਂਦੇ ਹੁਣ ਕਿ ਤੁਸੀਂ ਕੱਚਾ ਬਨੈਣ ਕਿੱਥੋਂ ਖਰੀਦਿਆ। ਉਹ ਖੈਰ ਇਹ ਮਾਮਲਾ ਜਿਹੜਾ ਉਹ ਮਦਰਾਸ ਹਾਈ ਕੋਰਟ ਸੀਗਾ ਮੇਰੇ ਖਿਆਲ ਦੇ ਨਾਲ, ਫਿਰ ਮੱਧ ਪ੍ਰਦੇਸ਼ ਦੀ ਹਾਈ ਕੋਰਟ 'ਚ ਵੀ ਸੀਗਾ, ਇੱਕ ਹੋਰ ਹਾਈ ਕੋਰਟ ਦੇ ਵਿੱਚ ਸੀਗਾ। ਤਾਂ ਮੱਧ ਪ੍ਰਦੇਸ਼ ਦੀ ਹਾਈ ਕੋਰਟ ਤੋਂ ਇਲਾਵਾ ਮਦਰਾਸ ਹਾਈ ਕੋਰਟ ਨੇ ਵੀ ਇਹ ਗੱਲ ਕਹੀ ਸੀਗੀ ਕਿ ਜ਼ਰੂਰੀ ਹੋ ਗਿਆ, ਕਿਉਂਕਿ ਐਸਾ ਕੰਟੈਂਟ ਜੋ ਕਿ ਫਿਰਕਾ ਪ੍ਰਸਤੀ ਫੈਲਾਉਂਦਾ ਹੈ ਜਾਂ ਜੋ ਹੋਰ ਅਸ਼ਲੀਲਤਾ ਵਗੈਰਾ ਫੈਲਾਉਂਦਾ, ਇਹਦੇ ਤੇ ਲਗਾਮ ਲਾਉਣ ਵਾਸਤੇ ਲਾਜ਼ਮ ਆ। ਤਾਂ ਇਹਦੇ ਵਿਰੁੱਧ ਫਿਰ ਚਲਿਆ ਗਿਆ ਸੀਗਾ ਫੇਸਬੁੱਕ ਜਾਂ ਹੋਰ ਟਵਿੱਟਰ, ਮੇਰੇ ਖਿਆਲ ਦੇ ਨਾਲ ਵਟਸਐਪ ਵਗੈਰਾ ਜੋ ਵੀ ਹੈ, ਇੱਕ ਸਾਰਾ ਗਰੁੱਪ ਜਿਹੜਾ ਉਹ ਚੱਲ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਇਸ ਤਰ੍ਹਾਂ ਜੇ ਹੋਊਗਾ ਤਾਂ ਫਿਰ ਸਾਡੀ ਨਿਜਤਾ ਵਾਲੀ ਜਿਹੜੀ ਪਾਲਿਸੀ ਉਹਦਾ ਉਲੰਘਣ ਹੋਊਗਾ। ਤਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਇੱਕ ਤੇ ਜਿਹੜੇ ਹਾਈ ਕੋਰਟਾਂ ਦੇ ਵਿੱਚ ਇਹ ਕੇਸ ਪਏ ਆ, ਸੁਣਵਾਈਆਂ ਚੱਲਦੀਆਂ ਪਈਆਂ, ਉਹ ਸਾਰੀਆਂ ਚੱਕ ਕੇ ਸੁਪਰੀਮ ਕੋਰਟ ਦੇ ਵਿੱਚ ਕਲੱਬ ਕਰ ਦਿੱਤੀਆਂ ਜਾਣ, ਮਤਲਬ ਕਿ ਜੋੜ ਕੇ ਇੱਥੇ ਹੀ ਸੁਣਵਾਈ ਕਰ ਦਿੱਤੀ ਜਾਵੇ। ਤਾਂ ਅੱਜ ਸੁਣਵਾਈ ਸੀਗੀ, ਤਾਂ ਇਸ ਦੌਰਾਨ ਇਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਕਿ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਆਧਾਰ ਨਾਲ ਜੋੜਨ ਦੀ ਜਿਹੜੀ ਇੱਕ ਕਵਾਇਦ ਆ, ਇਹਦੇ ਤੇ ਜਲਦ ਫੈਸਲਾ ਲੈਣ ਦੀ ਜ਼ਰੂਰਤ ਹੈ। ਸਰਕਾਰ ਤੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੋਈ ਪਾਲਿਸੀ ਸੋਚ ਰਹੇ ਹੋ, ਤਾਂ ਉਹਨਾਂ ਨੇ ਕਿਹਾ ਕਿ ਅਗਲੀ ਤਰੀਕ ਤੇ ਅਸੀਂ ਵਾਕਫ ਕਰਾ ਦੇਵਾਂਗੇ। ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਐਤਰਾਜ਼ ਨਹੀਂ ਹੈ ਜੇ ਉਹ ਹਾਈ ਕੋਰਟਾਂ ਵਾਲੇ ਕੇਸ ਇੱਧਰ ਆ ਜਾਣਗੇ। ਸੋ ਦੇਖਦੇ ਹਾਂ, ਬੜੀ ਦਿਲਚਸਪ ਸੁਣਵਾਈ ਆ, ਕਿਉਂਕਿ ਜੇ ਮੰਨ ਲਓ ਇਸ ਤਰ੍ਹਾਂ ਹੋ ਗਿਆ ਤੇ ਪਹਿਲੀ ਗੱਲ ਤੇ ਦਿਲ ਮੁੰਡਿਆਂ ਦੇ ਟੁੱਟਣੇ ਆ ਜਿਹੜੇ ਚਾਂਦਨੀ ਸਮਝੀ ਬੈਠੇ, ਜੋ ਚੰਦਰਚੂੜ ਸਿੰਘ ਨਿਕਲ ਆਇਆ ਅੱਗੋਂ, ਤੇ ਬਹੁਤ ਹੱਦ ਤੱਕ ਜਿਹੜਾ ਨਾ ਧੱਕਾ ਵੱਜਣਾ। ਸਭ ਤੋਂ ਵੱਡੀ ਗੱਲ ਇਹ ਆ, ਫੇਕ ਆਈਡੀਆਂ ਜਿਹੜੀਆਂ ਉਹ ਸਾਰੀਆਂ ਨੰਗੀਆਂ ਹੋ ਜਾਣਗੀਆਂ। ਦੂਜਾ ਝਟਕਾ ਵੱਜਣਾ ਜਿਹੜੇ ਸਿਆਸਤਦਾਨ IT ਸੈੱਲ ਬਣਾਈ ਬੈਠੇ ਆ। ਤੇ ਤੀਜੀ ਗੱਲ ਜਿਹੜੀ ਆ ਨਾ ਉਹ ਇਹ ਆ ਕਿ ਮੰਨ ਲਓ ਇਹ ਜਿਹੜਾ ਡਾਟਾ, ਤੁਹਾਨੂੰ ਪਤਾ ਅੱਜ ਦੀ ਤਾਰੀਖ ਦੇ ਵਿੱਚ ਡਾਟਾ ਜਿਹੜਾ ਗੋਲਡ ਆ, ਮੈਂ ਅੱਗੇ ਵੀ ਕਹਿੰਦਾ ਨਾ ਕਿ ਡਾਟਾ ਨਹੀਂ ਹੈ, ਅੱਜ ਦੀ ਤਾਰੀਖ ਦੇ ਵਿੱਚ ਗੋਲਡ ਆ। ਤਾਂ ਇਸ ਗੋਲਡ ਦੀ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਵੀ ਕਵਰਤੋਂ ਹੋਈ ਆ, ਰਾਜਸੀ ਪੱਧਰ ਤੇ ਕਵਰਤੋਂ ਹੋਈ। ਜੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਰਾਜਸੀ ਪੱਧਰ ਤੇ ਕਵਰਤੋਂ ਹੋ ਸਕਦੀ ਹੈ, ਇੰਡੀਆ ਵਰਗੇ ਮੁਲਕ ਦੇ ਵਿੱਚ ਕੀ ਹੋਊ ਤੁਸੀਂ ਆਪ ਹੀ ਸਮਝੇ। ਜੇ ਕਾਨੂੰਨ ਬਣ ਜਾਵੇ ਕਿ ਤੁਸੀਂ ਇਹਨਾਂ ਪਲੇਟਫਾਰਮਾਂ ਤੋਂ ਡਾਟਾ ਲੈ ਸਕਦੇ ਹੋ ਉਸ ਕਾਨੂੰਨ ਰਾਹੀਂ, ਤਾਂ ਫਿਰ ਦੇਖੋ ਕੀ ਬਣਦਾ ਅੱਗੇ ਜੀ। ਜੀ ਜੀ ਬਿਲਕੁਲ, ਇੱਥੇ ਬਹੁਤ ਰੌਲਾ ਰੱਪਾ ਪਿਆ। ਇਸ ਵਾਰ ਦੀਆਂ ਇਲੈਕਸ਼ਨ ਦੇ ਉੱਤੇ ਵੀ ਇਸ ਚੀਜ਼ ਦੀ ਬਹੁਤ ਕੜੀ ਨਜ਼ਰ ਜਿਹੜੀ ਆ ਉਹ ਰਹੇਗੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਣਾ ਚਾਹੁੰਦੀ ਆ 46,000 ਰੁਪਈਆ ਪ੍ਰਤੀ ਏਕੜ ਮੁਆਵਜ਼ਾ, ਕੇਂਦਰੀ ਟੀਮ ਮੰਨੀ ਹੈ 12,000 ਤੇ। ਦੇਖੋ ਇਹ ਜਿਹੜਾ ਦੌਰਾ ਕਰਨਾ ਇਹ ਆ ਕੇਂਦਰ ਸਰਕਾਰ ਵੱਲੋਂ, ਇੱਕ ਤੇ ਬਾਕੀ ਪਛੜ ਕੇ ਆਏ ਆ, ਤੇ ਦੂਜਾ ਇਹ ਆ ਕਿ ਉਂਝ ਪਛਾੜੀ ਜਾਂਦੇ ਆ। ਨੁਕਸਾਨ ਤੇ ਕਾਫੀ ਹੋਇਆ। ਹੁਣ ਕਿੱਲੇ ਦਾ ਜੇ ਆਪਾਂ ਲਾਈਏ, ਇੱਕ ਕਿੱਲਾ ਜੇ ਕਿਸੇ ਦੀ ਫਸਲ ਮਾਰੀ ਜਾਵੇ ਤੇ ਮਾਰੀ ਵੀ ਉਦੋਂ ਜਾਵੇ ਜਦੋਂ ਸਾਉਣ ਲੰਘ ਚੁੱਕਾ, ਭਾਦਰੋਂ ਚੜ ਚੁੱਕਾ, ਤੇ ਉਸ ਵੇਲੇ ਫਸਲ ਮਾਰੀ ਜਾਵੇ, ਮੇਰੇ ਖਿਆਲ ਦੇ ਨਾਲ ਇਹ ਸਹੀ ਆ ਕਿ ਤਕਰੀਬਨ ਉਹਦਾ, ਕਿਉਂਕਿ ਦੇਖੋ ਇੱਕ ਤੇ ਲਾਗਤ ਹੈ ਜਿਹੜੀ ਉਹਦੀ ਕੋਈ 10,000 ਕਿੱਲੇ ਦੀ ਆਈ ਹੁੰਦੀ ਆ, ਇੱਕ ਉਹਦਾ ਮੁਨਾਫਾ ਵੀ ਰੁੜ ਗਿਆ ਨਾ ਕਿੱਥੇ, ਤੇ ਲਾਗਤ ਤੇ ਉੱਤੋਂ ਉਹਨੇ 10,000 ਕੋਈ 15,000 ਇੱਕ ਉਹਦਾ ਲਾਭ ਵੀ ਖੱਟਣਾ, ਉਹ ਵੀ ਚਲੇ ਗਿਆ। ਤੇ ਜੇ ਉਹ ਲਾਈਏ ਤਾਂ ਇੱਕ ਤੇ ਹੋ ਗਿਆ, ਇੱਕ ਇਹ ਆ ਕਿ ਜੇ ਅੱਗੇ ਉਹਨੇ ਫਸਲ ਬੀਜਣੀ ਆ, ਹੁਣ ਮੇਰੀ ਗੱਲ ਸਮਝਿਓ, ਤੁਸੀਂ ਫੋਲੋ ਕਰਿਓ, ਕਿ ਇੱਕ ਤੇ ਇਹ ਆ ਕਿ ਉਹਦਾ ਜਿਹੜਾ ਲਾਗਤ ਵਾਲਾ ਕੰਮ ਹੈ ਉਹ ਵੀ ਗਿਆ, ਜਿਹੜਾ ਮੁਨਾਫਾ ਆਉਣਾ ਸੀ ਉਹ ਵੀ ਗਿਆ, ਤੇ ਅੱਗੋਂ ਜੇ ਉਹਨੇ ਕਿੱਲਾ ਬੀਜਣਾ ਕਣਕ ਤੇ ਫੇਰ ਜਿਹੜਾ 5-7,000 ਖਰਚਾ ਵਾ, ਫੇਰ ਉਹਨੂੰ ਕਰਜ਼ਾ ਚੁੱਕਣਾ ਪਿਆ ਉਹਦੇ ਵਾਸਤੇ, ਕਿਉਂਕਿ ਉਹਦੇ ਕੋਲ ਹੈ ਕੱਖ ਨਹੀਂ ਹੈ, ਲੱਗ ਗਿਆ। ਇਹ ਜੇ ਸਾਰੀ ਜੋੜ ਘਟਾਓ ਗਿਣ ਲਓਗੇ ਤਾਂ ਫੇਰ ਕਿੱਲੇ ਦਾ ਨੁਕਸਾਨ ਬਹੁਤ ਬਣ ਜਾਂਦਾ ਹੈ। ਤਾਂ ਹੁਣ ਇਹਨਾਂ ਨੇ ਲਿਸਟਾਂ ਤੇ ਜ਼ਰੂਰ ਦਿੱਤੀਆਂ ਨੇ, ਜਿੱਦਾਂ ਅਲੱਗ-ਅਲੱਗ ਤੌਰ ਤੇ ਜਿਹੜੇ ਡਿਪਟੀ ਕਮਿਸ਼ਨਰ ਸੀ ਉਹਨਾਂ ਨੇ 66 ਕਰੋੜ ਦੀ, ਬਿਜਲੀ ਵਿਭਾਗ ਨੇ ਲਗਭਗ 5.5 ਕਰੋੜ ਦੀ, PWD ਨੇ ਮੇਰੇ ਖਿਆਲ ਦੇ ਨਾਲ 172 ਕਰੋੜ ਤੇ 83 ਲੱਖ ਦੀ, ਪਿੰਡੂ ਵਿਕਾਸ ਵਿਭਾਗ ਨੇ 38 ਕਰੋੜ 72 ਲੱਖ ਦੀ, ਵਿਕਾਸ ਵਿਭਾਗ ਵੱਲੋਂ 577 ਕਰੋੜ ਦੀ ਲਿਸਟ ਦਿੱਤੀ ਗਈ, ਸਿਹਤ ਵਿਭਾਗ ਵੱਲੋਂ ਲਗਭਗ 73 ਕਰੋੜ ਦੀ, ਸਥਾਨਕ ਸਰਕਾਰਾਂ ਵਿਭਾਗ ਵੱਲੋਂ
53 ਕਰੋੜ ਦੀ, ਪਸ਼ੂ ਪਾਲਣ ਵਿਭਾਗ ਵੱਲੋਂ 23 ਕਰੋੜ 45 ਲੱਖ ਦੀ, ਜਲ ਸਰੋਤ ਵਿਭਾਗ ਵੱਲੋਂ 202 ਕਰੋੜ ਦੀ, ਫਿਰ ਇਸ ਤੋਂ ਇਲਾਵਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 2 ਕਰੋੜ 84 ਲੱਖ ਦੀ। ਫਿਰ ਫਸਲਾਂ ਦਾ ਜਿਹੜਾ ਨੁਕਸਾਨ ਆ ਉਹਦੀ ਅੰਦਾਜ਼ਨ ਰਿਪੋਰਟ ਇਹਨਾਂ ਨੇ ਦਿੱਤੀ ਆ, ਲਗਭਗ ਤੁਸੀਂ ਲਾ ਲਓ ਕਿ 560 ਕਰੋੜ ਦੀ। ਤਾਂ ਇਹ ਇਹਨਾਂ ਨੇ ਨੁਕਸਾਨ ਦੇ ਵੇਰਵੇ ਦਿੱਤੇ ਆ, ਜੋ ਕੁੱਲ ਮਿਲਾ ਕੇ ਜੇ ਆਪਾਂ ਅੰਕੜਿਆਂ ਦੇ ਤੌਰ ਤੇ ਦੇਖੀਏ ਤੇ 1200 ਕਰੋੜ ਦੇ ਬਣਦੇ ਆ। ਪਰ ਹੁਣ ਇੱਥੇ ਗਰਾਰੀ ਫਸ ਗਈ ਆ, ਇਹ ਕਿੱਲੇ ਦੀ ਮੰਗ ਕਰਦੇ ਆ 46,000। ਵੈਸੇ ਕੁਝ ਅਖਬਾਰਾਂ ਨੇ, ਕੁਝ ਪੋਰਟਲਸ ਨੇ ਤੇ 25,000 ਵੀ ਲਿਖਿਆ ਕਿ ਪੰਜਾਬ ਸਰਕਾਰ ਮੰਗ ਕਰਦੀ ਹੈ ਕਿ ਘੱਟੋ ਘੱਟ ਕਿੱਲੇ ਦਾ 25,000 ਮੁਆਵਜ਼ਾ ਐਲਾਨਿਆ ਜਾਵੇ। ਪਰ ਉਹ ਜਿਹੜੀ ਕੇਂਦਰ ਦੀ ਆਈ ਹੈ ਟੀਮ ਦੌਰਾ ਕਰਨ, ਉਹ ਕਹਿੰਦੇ ਕਿ ਦੇਖੋ ਜੋ ਪਾਲਿਸੀ ਹੈ, ਕੁਦਰਤੀ ਵਿਪਤਾਵਾਂ ਦੀ ਇੱਕ ਪਾਲਿਸੀ ਅਲੱਗ ਤੌਰ ਤੇ, ਤਾਂ ਉਹ ਇਹ ਅਲਾਉ ਨਹੀਂ ਕਰਦੀ 12,000 ਤੋਂ ਵੱਧ ਮੁਆਵਜ਼ਾ ਅਸੀਂ ਦੇ ਸਕੀਏ, ਸਾਨੂੰ ਅਲਾਉ ਨਹੀਂ ਕਰਦੀ। ਮਤਲਬ ਕਿ ਆ ਜੇ ਤੁਹਾਡਾ ਨੁਕਸਾਨ ਵੱਧ ਹੋਇਆ, ਅਸੀਂ ਮੰਨਦੇ ਉਸ ਚੀਜ਼ ਦੇ, ਤਾਂ ਤੁਹਾਨੂੰ ਇੱਕ ਵੱਖਰੇ ਤੌਰ ਤੇ ਪੈਕੇਜ ਮੰਗਣਾ ਪਊਗਾ। ਮਤਲਬ ਕਿ ਪ੍ਰਧਾਨ ਮੰਤਰੀ ਦੀ ਸਹਿਮਤੀ ਲੈਣੀ ਪਊਗੀ, ਉਸ ਤੋਂ ਬਾਅਦ ਹੀ ਤੁਹਾਨੂੰ ਇਹ ਰਕਮ ਜਿਹੜੀ ਆ ਉਹ ਮਿਲ ਸਕਦੀ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਸਾਰਾ ਤੋੜਾ ਝਾੜ ਦਿੱਤਾ ਕਿ ਭਾਈ ਜੇ ਤੁਸੀਂ ਅੱਡ ਤੋਂ ਇੰਨੀ ਰਕਮ ਲੈਣੀ ਆ ਤਾਂ ਫਿਰ ਤੁਹਾਨੂੰ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨੀ ਪਊਗੀ। ਜੋ ਵੀ ਆ, ਚਲੋ 12 ਦੇਣਾ 15 ਦੇਣਾ, ਰਾਜ ਕਰਨਵੀਰ ਸਿੰਘ ਜੀ ਇਹਨਾਂ ਦੀ ਮਰਜ਼ੀ ਆ, ਪਰ ਮੈਂ ਕਹੂੰਗਾ ਕਿ ਦੇਣਾ ਤਾਂ ਜਲਦੀ ਦਿਓ ਇਹਨਾਂ ਨੂੰ। ਕਿਉਂਕਿ ਹੋਰ 20-25 ਦਿਨਾਂ ਨੂੰ ਬਿਜਾਈ ਸ਼ੁਰੂ ਕਰਨ ਵਾਲੇ ਬੰਦੇ ਬਣ। ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅੱਗੇ ਜਦੋਂ ਆਪਾਂ ਫਸਲ ਬੀਜਦੇ ਆ, ਇੱਕ ਫਸਲ ਤਬਾਹ ਹੋਈ ਤੋਂ ਬਾਅਦ, ਮਤਲਬ ਕਿ ਜਿਹਨੂੰ ਆਪਾਂ ਸਮੇਂ ਮਾਰ ਕਹਿੰਦੇ ਆ, ਇੱਕ ਸਮੇਂ ਮਾਰ ਹੋਈ ਤੋਂ ਬਾਅਦ ਦੂਸਰੀ ਫਸਲ ਬੀਜਣ ਵੇਲੇ ਬਹੁਤ ਹੱਥ ਤੰਗ ਹੁੰਦਾ ਹੈ। ਜੇ ਥੋੜੀ ਬਹੁਤ ਇਮਦਾਦ ਹੁੰਦੀ, ਜਿੰਨੀ ਵੀ ਕਰਨੀ ਫੌਰੀ ਤੌਰ ਤੇ ਹੋ ਜਾਵੇ, ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਥੋੜਾ ਜਿਹਾ ਸੁੱਖ ਦਾ ਸਾਥ ਦੇ ਜਾਂਦੀ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਸ਼ਿਆਂ ਤੇ ਛਾਪਾ ਮਾਰਨ ਗਈ ਪੁਲਿਸ ਨੂੰ ਬੁਰੀ ਤਰ੍ਹਾਂ ਕੁੱਟਿਆ, ਸਬ ਇੰਸਪੈਕਟਰ ਦੀ ਪਾੜੀ ਗਈ ਵਰਦੀ। ਦੇਖੋ, ਇਹ 2-3 ਘਟਨਾਵਾਂ ਅੱਜ ਵਾਪਰੀਆਂ। ਇੱਕ ਤੇ ਮੇਰੇ ਖਿਆਲ ਦੇ ਨਾਲ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਜਿੱਥੇ ਇੱਕ ਚੈਕਿੰਗ ਦੇ ਦੌਰਾਨ ਪਿੰਡ ਵਾਸੀਆਂ ਨੇ, ਕੁਛ ਜਾਨੀ ਪਿੰਡ ਦੇ ਵਾਸੀ ਸੀਗੇ ਜਿਹੜੇ, ਉਹਨਾਂ ਨੇ ਕਾਫੀ ਹੱਲਾ ਕੀਤਾ ਤੇ ਇੱਕ ਮੁਲਾਜ਼ਮ ਦੀ ਵਰਦੀ ਪਾੜੀ। ਇਹ ਜਿਹੜੀ ਘਟਨਾ ਹੈ ਚੁਗਾਵਾਂ ਪਿੰਡ ਦੀ ਆ, ਅਜਨਾਲੇ ਦੇ ਲਾਗੇ ਪਿੰਡ ਆ ਚੁਗਾਵਾਂ, ਉੱਥੋਂ ਦੀ ਆ। ਦੱਸਦੇ ਆ ਕਿ ਇੱਕ ਪੁਲਿਸ ਪਾਰਟੀ ਨੇ ਰੇਡ ਕੀਤੀ ਸੀਗੀ, ਨਸ਼ੇ ਦਾ ਮਾਮਲਾ ਦੱਸਿਆ ਜਾਂਦਾ। ਥਾਣੇਦਾਰ ਵੀ ਇਹ ਕਹਿੰਦਾ ਕਿ ਅਸੀਂ ਇੱਕ ਬੰਦੇ ਨੂੰ ਫੜਿਆ ਹੋਇਆ ਸੀਗਾ, ਤਾਂ ਉਸ ਤੋਂ ਬਾਅਦ ਦੂਸਰੇ ਤੱਕ ਪਹੁੰਚਣ ਲਈ ਅਸੀਂ ਇਹ ਰੇਡ ਕੀਤੀ ਸੀਗੀ, ਤੇ ਉਹਨਾਂ ਨੇ ਅੱਗੋਂ ਇਹਨਾਂ ਨੂੰ ਢਾ ਲਿਆ। ਹੁਣ ਜਿਹੜਾ ਉਹ ਘਰ ਆ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ, ਉਹ ਕਹਿੰਦੇ ਆ ਜੀ ਕਿ ਸਾਨੂੰ ਇਹ ਨਜਾਇਜ਼ ਤੌਰ ਤੇ ਤੰਗ ਕਰਦੇ ਸੀ, ਇਹਨਾਂ ਨੇ ਨਸ਼ਾ ਪੱਤਾ ਛਕਿਆ ਸੀਗਾ, ਅਸੀਂ ਕਾਲੀ ਆ ਤੇ ਸਾਡੇ ਤੇ ਦਬਾਅ ਪਾਉਂਦਾ ਸੀਗਾ ਥਾਣੇਦਾਰ ਕਿ ਤੁਸੀਂ ਕਾਂਗਰਸੀ ਹੋ ਜਾਓ। ਪਰ ਜਿਸ ਤਰੀਕੇ ਨਾਲ ਕੁੱਟਿਆ, ਦੇਖੋ ਉਦਾਂ ਤੇ ਜੇ ਕੋਈ ਪੱਗ ਕੋਨਾ ਮੋਨਾ ਕਿਸੇ ਸਿੱਖ ਦੀ ਲਾਹ ਦੇਵੇ ਤੇ ਫਿਰ ਸਾਰੇ ਦੁਆਲੇ ਹੋ ਜਾਂਦੇ ਆ, ਪਰ ਉਹਦੀ ਪੱਗ ਲਾ ਕੇ ਥਾਣੇਦਾਰ ਦੀ ਇੰਨਾ ਘੜੀਸਿਆ ਗਿਆ, ਦਲੀਲ ਕੀਤਾ ਗਿਆ, ਛੱਡੋ ਗੱਲ, ਕੋਈ ਨਹੀਂ ਬੋਲਿਆ ਕਿਉਂਕਿ ਉਹ ਪੁਲਿਸ ਵਾਲਾ ਸੀਗਾ। ਹੁਣ ਦੇਖੋ, ਜੇ ਨਸ਼ਾ ਕੀਤਾ, ਤੜਕੇ 6 ਵਜੇ ਦੀ ਰੇਡ ਆ, ਜੇ ਉਹਨੇ ਨਸ਼ਾ ਕੀਤਾ ਥਾਣੇਦਾਰ ਨੇ, ਤੁਹਾਨੂੰ ਕੁੱਟਣ ਦਾ, ਦਸਤਾਰ ਲਾਉਣ ਦਾ ਕਿਹਨੇ ਹੱਕ ਦਿੱਤਾ? ਪਹਿਲੀ ਗੱਲ ਤੇ ਆ, ਤੁਸੀਂ ਉਹਨੂੰ ਆਪਣੇ ਘਰੇ ਬਿਠਾ ਲਓ ਜਾਂ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਸੱਦ ਲਓ ਕਿ ਆ ਬਿਠਾਇਆ ਸੀ, ਅਸੀਂ ਆ ਕੇ ਤੇ ਇਹਨਾਂ ਦਾ ਕਰਾਓ ਮੁਲਾਜ਼ਾ। ਤੇ ਜੇ ਇਹਨਾਂ ਨੇ ਕੁਛ ਕੀਤਾ, ਵਿਭਾਗੀ ਕਾਰਵਾਈ ਕਰੋ, ਮਹਿਕਮੇ ਦੀ ਕਾਰਵਾਈ ਕਰੋ, ਇਹਨਾਂ ਤੇ ਮਾਮਲਾ ਦਰਜ ਕਰੋ। ਪਰ ਉਹਨਾਂ ਨੂੰ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਹੁਣ ਪੁਲਿਸ ਵਾਲੇ ਜਿਹੜੇ ਦੂਜੇ ਸੀ, ਉਹ ਉਂਝ ਖੂੰਜਾਂ 'ਚ ਵੜਦੇ ਫਿਰਦੇ ਸੀਗੇ, ਜਿਵੇਂ ਖੂੰਜਾਂ ਦੀਆਂ ਡਾਰਾਂ ਹੋਣ। ਤੇ ਜੇ ਹੁਣ ਆਪਾਂ ਇੱਕ ਗੱਲ ਕਹਿੰਦੇ ਆ ਕਿ ਉਹ ਡਰ ਗਏ ਜੀ, ਡਰਦੇ ਮਾਰੇ ਉਹਨਾਂ ਦੇ ਜਿਹੜੇ ਹਥਿਆਰ ਸੀ, ਉਹ ਕਬੂਤਰ ਮਾਰ ਨਹੀਂ ਰੱਖੇ ਸੀ, ਫਾਇਰ ਕਰ ਦਿੰਦੇ, ਤੇ ਜੇ ਉਹ ਗੋਲੀ ਚਲਾ ਦਿੰਦੇ, ਫਿਰ ਅਸੀਂ ਇਹ ਗੱਲ ਕਹਿਣੀ ਕਿ ਪੁਲਿਸ ਵਾਲੇ ਬਹੁਤ ਗਲਤ ਕੰਮ ਕਰਦੇ ਆ। ਅਸੀਂ ਹਰੇਕ ਮਾਮਲੇ 'ਚ ਪੁਲਿਸ ਨੂੰ ਧੂ ਖੜਦੇ ਆ, ਪਰ ਜੋ ਇਹ ਗਲਤੀਆਂ ਕਰਦੇ ਪਏ, ਦੇਖੋ ਜੇ ਕਿਤੇ ਕਿਸੇ ਨੇ ਪੁਲਿਸ ਵਾਲੇ ਨੇ ਕੋਈ ਅੱਗੋਂ ਇਹੋ ਜਿਹਾ ਕੰਮ ਕਰ ਦਿੱਤਾ, ਫਿਰ ਮਨੁੱਖੀ ਅਧਿਕਾਰਾਂ ਵਾਲੀ ਜਿਹੜੀ ਸਾਡੀ ਚੀਜ਼ ਹੈ ਉਹ ਨਿਕਲ ਜਾਣੀ ਆ। ਤਾਂ ਲੋਕਾਂ ਨੂੰ ਸਿਆਣੇ ਬਣਨ ਦੀ ਜ਼ਰੂਰਤ ਹੈ। ਹਾਂ, ਆਪਣੇ ਅਧਿਕਾਰਾਂ ਪ੍ਰਤੀ ਚੇਤਨ ਰਹੋ। ਜੇ ਕੋਈ ਬਿਨਾਂ ਵਾਰੰਟ ਤੋਂ, ਬਿਨਾਂ ਕਾਗਜ਼ਾਤ ਤੋਂ ਤੁਹਾਡੇ ਘਰੇ ਵੜਦਾ, ਤੁਸੀਂ ਤਸੱਲੀ ਕਰਾਓ, ਅਗਲੇ ਦੀ ਵੀਡੀਓ ਬਣਾ ਕੇ ਉਹਦੇ ਉੱਚ ਅਧਿਕਾਰੀਆਂ ਨੂੰ ਸੱਦੋ, ਮੌਕੇ ਪਰ ਬੁਲਾ ਕੇ ਉਹਦੇ ਤੇ ਕਾਰਵਾਈ ਲਿਖਾਓ। ਤੇ ਜੇ ਤੁਸੀਂ ਆਪਣੇ ਪੱਧਰ ਤੇ ਕੋਈ ਕਾਨੂੰਨ ਹੱਥ ਚਲਾਓਗੇ, ਫਿਰ ਤੁਹਾਡੇ ਨਾਲ ਕਾਨੂੰਨ ਬਹੁਤ ਬੁਰੀ ਕਰੂਗਾ। ਕਿਉਂਕਿ ਇੱਕ ਵਾਰੀ ਤਾਂ ਪੁਲਿਸ ਵਾਲੇ ਹੱਥ ਉੱਤੇ ਚੁੱਕੇ ਜਾਣਗੇ, ਨਿਕਲ ਬਾਅਦ ਦੇ ਵਿੱਚ ਜਿਹੜੇ ਹੱਥ ਤੁਹਾਡੇ ਜੜਾਉਣਗੇ ਉਹ ਤੁਸੀਂ ਉਹ ਜਾਣਦੇ ਆ, ਜਾਂ ਸਾਡੇ ਵਰਗੇ ਜਿਹੜੇ ਇਹਨਾਂ ਤਜਰਬਿਆਂ 'ਚ ਹੁੰਦੇ ਉਹ ਜਾਣਦੇ ਆ। ਤਾਂ ਕਹਿਣ ਦਾ ਮਤਲਬ ਇਹ ਕਿ ਇੰਨੀ ਦਿਲਬਦੀ ਨਹੀਂ ਕਰਨੀ ਚਾਹੀਦੀ, ਇੰਨਾ ਜ਼ਿਆਦਾ ਖੜਕਾ ਦੜਕਾ ਨਹੀਂ ਕਰਨਾ ਚਾਹੀਦਾ। ਵੈਸੇ ਵੀ ਜਦੋਂ ਨਸ਼ੇ ਨਾਲ ਮੁੱਦਾ ਜੁੜਿਆ,
ਤੇ ਜੇ ਤੁਸੀਂ ਉਹਨੂੰ ਕਹੋ ਕਿ ਇਹ ਜੀ ਸਾਨੂੰ ਹੁਣ ਕਾਂਗਰਸ ਦੇ ਵਿੱਚ ਰਲਣ ਲਈ ਮਜਬੂਰ ਕਰਦਾ ਹੈਗਾ, ਤੁਹਾਡੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ, ਕਿਉਂਕਿ ਇਹ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਪੈਂਤੜੇਬਾਜ਼ੀਆਂ ਆਮ ਹੁੰਦੀਆਂ। ਜੀ 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 ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਤਹਿਸੀਲਦਾਰਾਂ ਦਾ ਸਰਕਾਰ ਵਿਰੁੱਧ ਵੱਡਾ ਹੱਲਾ। ਤੇ ਕੋਈ ਹੱਲਾ ਹੀ ਚੱਲਦਾ ਪਿਆ ਅਫਸਰਸ਼ਾਹੀ ਦੇ ਵਿੱਚ। ਤਾਂ ਇਹ ਜਿਹੜਾ ਤਹਿਸੀਲਦਾਰਾਂ ਦਾ ਹੱਲਾ ਹੈ ਇਸ ਕਰਕੇ ਹੋਇਆ ਕਿਉਂਕਿ ਇਹ ਰੋਪੜ ਜ਼ਿਲ੍ਹੇ ਦੀ ਘਟਨਾ ਮੇਰੇ ਖਿਆਲ ਦੇ ਨਾਲ, ਉਹਦੇ ਵਿੱਚ ਕੀ ਹੈ ਕਿ ਇੱਕ ਨਾ ਸਮਾਗਮ ਸੀ ਜਿਹਦੇ ਵਿੱਚ ਤਹਿਸੀਲਦਾਰ ਨੇ ਆਉਣਾ ਸੀ, ਮਤਲਬ ਕਿ ਅਮਨ ਕਾਨੂੰਨ ਦੀ ਵਿਵਸਥਾ ਹੁੰਦੀ ਜਿਹੜੀ ਇਹਦੇ ਨਾਲ ਜੁੜਿਆ ਕੋਈ ਸਮਾਗਮ ਸੀਗਾ। ਤਾਂ ਉਹਦੇ 'ਚ ਕੀ ਹੋਇਆ ਕਿ ਜਿਹੜਾ ਤਹਿਸੀਲਦਾਰ ਸੀ ਉਹ ਆਇਆ ਕੋਈ ਨਹੀਂ ਤੇ ਉਹਨੇ ਆਪ ਦੀ ਜਗ੍ਹਾ ਤੇ ਨਾਇਬ ਤਹਿਸੀਲਦਾਰ ਘੱਲ ਦਿੱਤਾ, ਮਤਲਬ ਕਿ ਜਿਹੜਾ ਉਹਦਾ ਜੂਨੀਅਰ ਸੀਗਾ। ਤੇ ਉਸ ਤੋਂ ਬਾਅਦ SSP ਹੈ ਜਿਹੜਾ ਬੜਾ ਮਸ਼ਹੂਰ SSP ਹੈ ਸਵਪਨ ਸ਼ਰਮਾ, ਉਹ ਕਹਿੰਦੇ ਆ ਕਿ ਥੋੜਾ ਤੜਿੰਗ ਹੋ ਗਿਆ, ਉਹਨੇ ਮੌਕੇ ਪਰ ਬੁਲਾਇਆ ਉਹਨੂੰ, ਉਸ ਤਹਿਸੀਲਦਾਰ ਨੂੰ ਜਿਹੜਾ ਕਿ ਕਿਸੇ ਆਪਣੇ ਕੰਮਕਾਰ ਦੇ ਵਿੱਚ ਚਲਾ ਗਿਆ ਸੀਗਾ। ਤੇ ਉਹਨੇ ਆ ਕੇ ਦੱਸਿਆ ਕਿ ਮੈਂ ਆਪਣੇ ਕਿਸੇ ਨਿੱਜੀ ਕੰਮਕਾਰ 'ਚ ਚਲੇ ਗਿਆ ਸੀ, ਪਰ ਦੱਸਦੇ ਕਿ ਉੱਥੇ ਕਾਫੀ ਉਹਨਾਂ ਦਾ ਚੈੱਕ ਹੋਇਆ। ਤੇ ਉਸ ਤੋਂ ਬਾਅਦ ਕਥਿਤ ਤੌਰ ਤੇ ਖਬਰ ਆ ਰਹੀ ਆ ਕਿ ਉਹਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਇਹ ਪੱਕਾ ਨਹੀਂ ਮੈਂ ਕਹਿ ਸਕਦਾ, ਇਹਦੀ ਤਫਸੀਲ ਨਹੀਂ ਹੈਗੀ। ਤਾਂ ਉਤੋਂ ਇਹ ਚਿੜ ਗਏ ਆ ਤਹਿਸੀਲਦਾਰ। ਹੁਣ ਪਹਿਲੀ ਗੱਲ ਤੇ ਇਹ ਹੈ ਕਿ ਅਮਨ ਕਾਨੂੰਨ ਨਾਲ ਜੁੜੀ ਜਿਹੜੀ ਇਹ ਵਿਵਸਥਾ ਦੀ ਕੋਈ ਮੀਟਿੰਗ ਸੀਗੀ ਉਹ ਜ਼ਰੂਰੀ ਹੈ ਕਿ ਨਿੱਜੀ ਕੰਮ ਜ਼ਰੂਰੀ ਹੈ, ਪਹਿਲਾਂ ਇਹ ਇਹਨਾਂ ਦੇ ਵਿਵੇਕ ਤੇ ਛੱਡ ਕੇ ਵੇਖ ਲੈਣਾ ਚਾਹੀਦਾ। ਤੇ ਦੂਜੀ ਗੱਲ ਆ ਕਿ ਜੇ ਜਾਣਾ ਹੀ ਹੈ, ਕੋਈ ਐਮਰਜੈਂਸੀ ਪੈ ਵੀ ਜਾਂਦੀ ਹੈ, ਦੁਨੀਆਦਾਰੀ ਆ, ਤਾਂ ਤੁਸੀਂ SSP ਨੂੰ, ਉਸ ਅਫਸਰ ਨੂੰ ਭਰੋਸੇ 'ਚ ਲੈ ਕੇ ਆਪਣੀ ਜਗ੍ਹਾ ਤੇ ਕੋਈ ਮੈਜਿਸਟਰੇਟ ਘੱਲ ਦਿਓ, ਡਿਊਟੀ ਮੈਜਿਸਟਰੇਟ ਘੱਲ ਦਿਓ, ਤਾਂ ਮੇਰੇ ਖਿਆਲ ਦੇ ਨਾਲ ਵਧੀਆ ਗੱਲ ਹੈ, ਰੌਲਾ ਹੀ ਨਹੀਂ ਪੈਂਦਾ। ਹੁਣ ਤੀਜਾ, ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਇੱਥੇ ਏਕਤਾ ਤੇ ਆਪਣੇ ਭਾਈਚਾਰੇ ਦਾ, ਆਪਣੇ ਰੁਤਬੇ ਦਾ ਕਈ ਵਾਰ ਸਮੂਹਿਕ ਤੌਰ ਤੇ ਇਸਤੇਮਾਲ ਇਸ ਤਰ੍ਹਾਂ ਕੀਤਾ ਜਾਂਦਾ ਜਿਸ ਤਰ੍ਹਾਂ ਮਾਫੀਆ ਕਰਦਾ ਰਲ ਕੇ ਇਕੱਠੇ ਹੋ ਕੇ, ਮਤਲਬ ਕਿ ਅਸੀਂ ਤੇ ਏਦਾਂ ਹੀ ਕਰਾਂਗੇ ਭਾਈ, ਅਸੀਂ ਤਾਂ ਇਕੱਠੇ ਤੇ ਸਾਡੇ ਬੰਦੇ ਨਾਲ ਏਦਾਂ ਹੋਇਆ ਤੇ ਕਿਵੇਂ ਹੋਇਆ, ਮਤਲਬ ਕਿ ਜਿੱਥੇ ਤੁਹਾਡਾ ਆਪਣਾ ਬੰਦਾ ਗਲਤ ਹੈ ਥੋੜਾ ਬਹੁਤ, ਉੱਥੇ ਤੁਸੀਂ ਸੌਫਟ ਵੀ ਹੋਵੋ। ਇਹਨਾਂ ਨੇ ਹੁਣ ਕਹਿ ਦਿੱਤਾ ਕਿ ਅਸੀਂ 10 ਦਿਨਾਂ ਦੇ ਵਿੱਚ ਐਲਾਨ ਕਰਦੇ ਹਾਂ ਕਿ ਜਾਂ ਤੇ ਪਰਚਾ ਰੱਦ ਕਰ ਦਿਓ, ਇਨਕੁਆਇਰੀ ਦਾ ਤੁਹਾਨੂੰ 10 ਦਿਨ ਦਾ ਅਲਟੀਮੇਟਮ ਦਿੱਤਾ, ਨਹੀਂ ਤੇ ਫਿਰ ਅਸੀਂ ਕੰਮ ਆਪਦਾ ਕਰਾਂਗੇ। ਕੰਮ ਉਹੀ ਕਿ ਅਸੀਂ ਕੰਮ ਛੱਡ ਕੇ ਬਹਿ ਜਾਵਾਂਗੇ, ਆਹੀ ਕੰਮ ਆ। ਤਾਂ ਕੁੱਲ ਮਿਲਾ ਕੇ ਦੇਖੋ, ਠੀਕ ਹੈ ਜੇ ਕਿਸੇ ਨਾਲ ਧੱਕਾ ਹੁੰਦਾ ਉਹ ਗਲਤ ਆ, ਪਰ ਜੇ ਮੰਨ ਲਓ ਕਿਸੇ ਬੰਦੇ ਦੀ ਆਪਣੀ ਮਾੜੀ ਮੋਟੀ ਗਲਤੀ ਆ ਤਾਂ ਉਹਨੂੰ ਤੁਸੀਂ ਸਮੂਹਿਕ ਤੌਰ ਤੇ ਇਕੱਠੇ ਹੋ ਕੇ ਢੱਕਦੇ ਹੋ, ਤਾਂ ਮੇਰੇ ਖਿਆਲ ਦੇ ਨਾਲ ਇਹ ਬਿਊਰੋਕਰੇਸੀ ਦੀ ਸਹੀ ਬਣਗੀ ਨਹੀਂ ਹੈ। ਤਾਂ ਜਿਸ ਤਰੀਕੇ ਨਾਲ ਇਹ ਕੰਮ ਚੱਲ ਪਿਆ, ਹੁਣ ਇਹਨਾਂ ਦਾ ਰੌਲਾ ਰੱਟਾ ਤੇ ਕਿਸੇ ਦੇ ਪਿਆ ਹੀ ਰਹਿੰਦਾ, ਕਦੀ ਕਿਸੇ ਸਿਆਸਤਦਾਨ ਨਾਲ, ਕਦੀ ਕਿਸੇ ਅਫਸਰ ਦਾ ਅਫਸਰ ਦੇ ਨਾਲ, ਕਦੀ ਪਟਵਾਰੀ ਦਾ ਪਟਵਾਰੀ ਨਾਲ, ਕਦੇ ਖਿਡਾਰੀ ਦਾ ਖਿਡਾਰੀ ਨਾਲ। ਇਹ ਤੇ ਫਿਰ ਇਹ ਕੰਮ ਕਰਨਾ ਸ਼ੁਰੂ ਹੀ ਨਹੀਂ ਕਰਨਗੇ ਕਦੇ। ਇੱਕ ਥਾਂ ਤੋਂ ਇੱਕ ਅਫਸਰਾਂ ਦੀ ਯੂਨੀਅਨ ਜਿਹੜੀ ਆ ਉਹ ਹੜਤਾਲ ਖਤਮ ਕਰੂਗੀ, ਦੂਜੀ ਥਾਂ ਤੋਂ ਦੂਜੀ ਸ਼ੁਰੂ ਕਰ ਦੂਗੀ। ਤਾਂ ਇਹ ਚੱਲਣ ਜਿਹੜਾ ਠੀਕ ਨਹੀਂ ਹੈ। ਹਾਂ, ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ, ਮੈਂ ਵਾਰ-ਵਾਰ ਕਹਿਣਾ, ਪਰ ਤੁਹਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਇਸ ਚੀਜ਼ ਦਾ ਜੇ ਬੈਠ ਕੇ ਹੱਲ ਨਿਕਲਦਾ ਉਹਦੇ ਨਾਲ ਦੀ ਰੀਸ ਹੈ ਨਹੀਂ ਗੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆ ਵੀ ਦਿਨ ਆਉਣੇ ਸੀਗੇ ਅਵਾਰਾ ਪਸ਼ੂਆਂ ਦੇ ਕਹਿਰ ਦੇ ਚੱਲਦਿਆਂ ਸ਼ਹਿਰ ਬੰਦ। ਅਵਾਰਾ ਪਸ਼ੂਆਂ ਦੇ ਕਹਿਰ ਨੇ ਸ਼ਹਿਰ ਬੰਦ ਕਰਾ ਦਿੱਤਾ, ਕਿਉਂਕਿ ਸ਼ਹਿਰ ਦੇ ਵਸਿੰਦੇ ਆ ਜਿਹੜੇ ਉਹ ਵਿਚਾਰੇ ਕਈ ਵਾਰ ਪੈਰ ਵਹਿੰਦੇ ਵਹਿੰਦੇ ਇਸ ਦੁਨੀਆ ਤੋਂ ਪੈਰ ਹੀ ਪੁੱਟ ਲੈਂਦੇ ਆ ਜੀ, ਇਹਨਾਂ ਦਾ ਕਹਿਰ ਇੰਨਾ ਜ਼ਾਲਮ ਆ। ਤਾਂ ਇਹ ਜਿਹੜੀ ਬੰਦ ਦੀ ਕਾਲ ਆਈ ਹੈ ਇਹ ਇਸ ਕਰਕੇ ਕਿਉਂਕਿ ਮਾਨਸਾ ਦੇ ਵਿੱਚ ਦੱਸਦੇ ਆ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ, ਮਤਲਬ ਕਿ ਇੱਕ ਪਖਵਾੜੇ ਦੇ ਵਿੱਚ ਹੀ ਲਗਭਗ ਦੱਸਦੇ ਆ ਕਿ 4-5 ਮੌਤਾਂ ਹੋਈਆਂ ਨੇ ਉੱਥੇ। ਤਾਂ ਉਸ ਤੋਂ ਬਾਅਦ ਸ਼ਹਿਰ ਵਾਸੀ ਇੰਨੇ ਦੁਖੀ ਆ ਗਏ ਆ ਕਿ ਉਹਨਾਂ ਨੇ ਬੰਦ ਦੀ ਕਾਲ ਕੀਤੀ ਆ, ਔਰ ਕਿਆ ਜ਼ਬਰਦਸਤ ਕਾਲ ਸੀ ਉਹਨਾਂ ਦੀ, ਸਾਰਾ ਬਾਜ਼ਾਰ ਬੰਦ ਸੀਗਾ ਉੱਥੋਂ ਦਾ। ਤਾਂ ਇਹ ਤੁਸੀਂ ਦੇਖੋ ਕਿ ਹੁਣ ਕਿੰਨਾ ਨੁਕਸਾਨ ਹੋਇਆ ਹੋਊਗਾ ਕਾਰੋਬਾਰੀਆਂ ਦਾ, ਧੁੱਪ ਦੇ ਵਿੱਚ ਧਰਨੇ ਤੇ ਬਹਿਣਾ, ਮੁਜ਼ਾਹਰੇ ਤੇ ਕਰਨ ਜਾਣਾ, ਇਹ ਵੀ ਕਿੰਨਾ ਔਖਾ ਕਿਸੇ ਵਾਸਤੇ। ਤਾਂ ਉਹ ਉਦੋਂ ਹੀ ਸਥਿਤੀ ਆਉਂਦੀ ਆ ਜਦੋਂ ਮਜਬੂਰ ਹੋ ਜਾਂਦੇ ਲੋਕ, ਲਾਚਾਰ ਹੋ ਜਾਂਦੇ ਆ। ਤਾਂ ਅੱਜ ਤੇ ਸ਼ਿਵ ਸੈਨਾ ਵਾਲਿਆਂ ਨੇ ਵੀ ਕਮਾਲ ਕਰ ਦਿੱਤੀ, ਉਹ ਕਹਿੰਦੇ ਕਿ ਜਿਹੜੇ ਢੱਠੇ ਤੇ ਹੋਰ ਵਾਰਾ ਪਸ਼ੂ ਆ ਉਹ ਬਈ ਚੁੱਕ ਚੱਕ ਕੇ ਵੇਚੇ ਜਾਣ, ਜਿਵੇਂ ਮੁਰਗੀਆਂ ਵੇਚੀਆਂ ਜਾਂਦੀਆਂ, ਬੱਕਰੇ ਵੇਚੇ ਜਾਂਦੇ ਆ, ਕਿਉਂਕਿ ਇਹਨਾਂ ਦਾ ਧਰਮ ਦੇ ਨਾਲ ਕੀ ਲੈਣਾ ਦੇਣਾ। ਇਹ ਸ਼ਿਵ ਸੈਨਾ ਮਾਨਸਾ ਵਾਲਿਆਂ ਨੇ ਪ੍ਰੈਸ ਨੋਟ ਜਾਰੀ ਕੀਤਾ, ਉਹ ਕਹਿੰਦਾ ਚੱਕ ਦਿਓ ਇਹਨਾਂ ਦਾ ਕੰਮ, ਚੱਕ ਦਿਓ ਘੜੇ ਤੋਂ ਕੋਲਾ, ਇਹਨਾਂ ਤੋਂ ਆਪਾਂ ਕੀ ਲੈਣਾ ਦੇਣਾ। ਤਾਂ ਕਹਿਣ ਦਾ ਮਤਲਬ ਕਿ ਬਿਲਕੁਲ ਇਹ ਗੱਲ ਸਹੀ ਹੈ, ਠੀਕ ਹੈ ਜੇ ਤੁਹਾਡੀ ਧਾਰਮਿਕ ਮਾਨਤਾ ਤਾਂ ਉਹ ਬਰਕਰਾਰ ਰਹਿਣੀ ਚਾਹੀਦੀ ਆ, ਪਰ ਜਿਹੜੇ ਆ ਢੱਠੇ ਟੁੱਟੇ ਫਿਰਦੇ ਆ ਤੇ ਇਹਨਾਂ ਦਾ ਕੰਮ ਤੇ ਕਰਨਾ ਚਾਹੀਦਾ। ਸੋ ਬੰਦ ਦੀ ਕਾਲ ਆਈ ਹੈ ਤੇ ਮੇਰੇ ਖਿਆਲ ਦੇ ਨਾਲ ਜੇ ਸਾਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਆਵੇ ਤੇ ਕਿੰਨਾ ਨੁਕਸਾਨ ਹੋਊਗਾ। ਐਸੀ ਨੌਬਤ ਨਹੀਂ ਆਉਣੀ ਚਾਹੀਦੀ। ਤੇ ਆਉਣ ਵਾਲੇ ਸਮੇਂ 'ਚ ਆਪਾਂ ਅੱਗੇ ਦੇਖਿਆ ਸੰਗਰੂਰ ਦੇ ਵਿੱਚ ਵੀ
ਇੱਕ ਇਸ ਤਰ੍ਹਾਂ ਦੀ ਸਟ੍ਰਾਈਕ ਹੋਈ ਆ, ਮਾਨਸੇ ਆ ਗਿਆ ਤਾਂ ਇਹ ਅੱਗੇ ਸ਼ਹਿਰਾਂ ਦੇ ਵਿੱਚ ਸਿਲਸਿਲਾ ਚੱਲੂਗਾ, ਕੰਮ ਕਰਦਾ ਨੁਕਸਾਨ ਹੋਊਗਾ। ਉਹਦੇ ਨਾਲੋਂ ਚੰਗਾ ਕਿ ਇਹ ਉਹ ਲੋਕ ਜਿਹੜੇ ਸੈਸ ਲੈ ਲੈਂਦੇ ਆ, ਕਦੇ ਗਊ ਸੈਸ, ਕਦੇ ਟੱਠਾ ਸੈਸ, ਪਤਾ ਨਹੀਂ ਕਿਹੜਾ ਕਿਹੜਾ, ਉਹ ਜੋ ਲੈਂਦੇ ਆਪਣਾ ਫਰਜ਼ ਨਿਭਾਉਣ, ਆਪਣੇ ਕਰਤੱਵ ਨਿਭਾਉਣ, ਤਾਂ ਕਿ ਲੋਕਾਂ ਦੀ ਜਾਨ ਵੀ ਬਚ ਸਕੇ ਤਾਂ ਜਿਹੜਾ ਨੁਕਸਾਨ ਹੈ ਵੀ ਬਚ ਸਕੇ। ਜੀ ਜੀ, ਬਿਲਕੁਲ ਬਿਲਕੁਲ। ਤੇ ਸਰੋਤਿਓ, ਜਿਹੜਾ ਜੀ ਇੱਕ ਅੱਧੀ ਖਬਰ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਬ੍ਰੇਕ ਲੈਣੀ, ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਮਿੰਟੂ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਫਿਰ ਨੰਬਰ ਹੈਗਾ ਜੀ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਵਾਲ ਪੁੱਛ ਸਕੋਗੇ। ਮਿੰਟੂ ਜੀ, ਅਗਲੀ ਖਬਰ ਕਰਦੇ ਕਹਿੰਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਵੰਡਿਆ ਜਾਵੇਗਾ ਧਾਰਮਿਕ ਸਾਹਿਤ। ਦੇਖੋ, ਇਹ ਚੰਗੀ ਪਹਿਲ ਕਦਮੀ ਆ। ਦੱਸਦੇ ਆ ਕਿ ਜੋ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਵਾ, ਇਹਦੇ ਮੱਦੇ ਨਜ਼ਰ ਇਹਨਾਂ ਨੇ ਫੈਸਲਾ ਕੀਤਾ ਕਿ ਚੰਗੇ ਆਚਰਣ ਵਾਲੇ ਜਿਹੜੇ ਕੈਦੀ ਆ ਉਹਨਾਂ ਨੂੰ ਰਿਹਾ ਤੇ ਕਰਨਾ ਹੀ ਆ ਇਸ ਮੌਕੇ ਤੇ, ਬਲਕਿ ਜਿਹੜੇ ਦੂਸਰੇ ਕੈਦੀ ਆ ਉਹਨਾਂ ਨੂੰ ਹਰੇਕ ਜੇਲ੍ਹ ਦੇ ਵਿੱਚ 5-5 ਸੈਟਾਂ 'ਚ 550 ਪੁਸਤਕਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਸਾਰਾ ਉਦਮ ਹੈ ਜਿਹੜਾ ਦੱਸਦੇ ਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਤਾਂ ਬਹੁਤ ਵਧੀਆ ਪਹਿਲ ਕਦਮੀ ਆ। ਦੇਖੋ, ਜਿਹੜਾ ਜੇਲ੍ਹ ਦਾ ਸਮਾਂ ਹੁੰਦਾ ਹੈ ਨਾ, ਉਹ ਬਿਲਕੁਲ ਜਿੱਦਾਂ ਕਹਿ ਲਈਏ ਭਾਰਾ ਸਮਾਂ ਹੁੰਦਾ, ਲੰਘਦਾ ਹੀ ਨਹੀਂ ਹੈ। ਤਾਂ ਉੱਥੇ ਤੇ ਨਾ ਕੈਦੀ ਕਈ ਵਾਰ ਅੱਜ ਦਾ ਆਪਾਂ ਰੱਦੀ ਟੁਕੜਿਆਂ 'ਚ ਸੁੱਟੀ ਹੁੰਦੀ ਹੈ ਪਾੜ ਕੇ, ਉਹ ਵੀ ਚੁੱਕ ਕੇ ਨਾਲੇ ਤੁਰੇ ਜਾਂਦੇ ਤੇ ਨਾਲੇ ਪੜ੍ਹਦੇ ਜਾਂਦੇ ਆ। ਜਿਹਨੇ ਬਾਹਰ ਕਦੇ ਅਖਬਾਰ ਵੇਖਿਆ ਵੀ ਨਹੀਂ ਨਾ ਚੱਜ ਨਾਲ, ਉਹ ਵੀ ਅਖਬਾਰ ਨੂੰ ਚੱਟਣ ਤੋਂ ਭਾਵ ਹੈ ਕਿ ਚੰਗੀ ਤਰ੍ਹਾਂ ਪੜ੍ਹਦਾ, ਕਿਉਂਕਿ ਉੱਥੇ ਇੱਕ ਤੇ ਹੁੰਦਾ ਕਿ ਬਾਹਰੋਂ ਕੀ ਖਬਰ ਆਉਂਦੀ ਹੈ ਉਹ ਦੇਖ ਲਈਏ ਕੀ ਵਾਪਰਿਆ, ਦੂਜਾ ਇੱਕ ਟਾਈਮ ਪਾਸ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੁੰਦੀ ਆ। ਤਾਂ ਇਸ ਚੀਜ਼ ਨੂੰ ਵਰਤਿਆ ਜਾ ਸਕਦਾ, ਕਿਉਂਕਿ ਜੇਲ੍ਹਾਂ ਦਾ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਸਿਸਟਮ ਬਣਿਆ ਪਿਆ। ਤੇ ਜੇ ਇਸ ਪਾਸੇ ਲਾਇਆ ਜਾਵੇ ਕੈਦੀਆਂ ਨੂੰ, ਠੀਕ ਆ, ਕਿਉਂਕਿ ਅੱਗੇ ਤੇ ਲਾਇਬ੍ਰੇਰੀਆਂ ਹੁੰਦੀਆਂ ਸੀਗੀਆਂ, ਬਾਅਦ ਦੇ ਵਿੱਚ ਮੈਂ 2007 ਤੱਕ ਉਹ ਕਲਚਰ ਉੱਥੇ ਖਤਮ ਹੋਇਆ ਵੇਖਿਆ। ਤੇ ਜੇ ਉਹਨੂੰ ਪੁਨਰ ਸਰਜੀਤ ਕੀਤਾ ਜਾਵੇ ਬਿਹਤਰ ਆ। ਧਾਰਮਿਕ ਸਾਹਿਤ ਕਈ ਵਾਰੀ ਹੁੰਦਾ ਕਿ ਥੋੜੇ ਕੈਦੀ ਜਿਹੜੇ ਹੁੰਦੇ ਆ, ਬਾਕੀ ਬਹੁਤੇ ਤਾਂ ਲੱਗ ਜਾਂਦੇ ਆ, ਥੋੜੇ ਕੈਦੀ ਹੁੰਦੇ ਜਿਹੜੇ ਧਾਰਮਿਕ ਸਾਹਿਤ ਤੋਂ ਥੋੜੀ ਜਿਹੀ ਰੁਚੀ ਘੱਟ ਰੱਖਦੇ ਆ। ਤਾਂ ਦੂਜਾ ਸਾਹਿਤ ਜੇ ਕੋਈ ਪੜ੍ਹਨ ਦਾ ਚਾਹਕ ਉਹਨੂੰ ਉਹ ਵੀ ਦੇਣਾ ਚਾਹੀਦਾ। ਕਹਿਣ ਦਾ ਮਤਲਬ ਇਹ ਆ ਕਿ ਧਾਰਮਿਕ ਵਿਰਤੀ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਉਹ ਧਾਰਮਿਕ ਰਿਲੀਜੀਅਸ ਜੋ ਲਿਟਰੇਚਰ ਆ ਦੇਣਾ ਚਾਹੀਦਾ। ਜਿਹੜਾ ਦੂਸਰੇ ਆ, ਦੂਸਰਿਆਂ ਨੂੰ ਦੂਸਰੀ ਕਿਸਮ ਦਾ ਸਾਹਿਤ ਦੇਣਾ ਚਾਹੀਦਾ। ਸ਼ਬਦ ਆ, ਮਤਲਬ ਕਿ ਉਹ ਜਿਹੜੀ ਮਨੋਵਿਰਤੀ ਆ ਜਿਹੜੀ ਕਈ ਵਾਰ ਪੰਗੇਬਾਜ਼ ਬਣ ਜਾਂਦੀ ਹੈ ਵਿਹਲਿਆਂ ਰਹਿ ਰਹਿ ਕੇ, ਉਹਨੂੰ ਨਿਯੰਤਰਣ ਦੇ ਵਿੱਚ, ਕੰਟਰੋਲ ਦੇ ਵਿੱਚ ਰੱਖਣ ਵਾਸਤੇ ਚੀਜ਼ਾਂ ਬਹੁਤ ਜ਼ਰੂਰੀ ਆ। ਔਰ ਦੂਜੀ ਗੱਲ ਇਹ ਆ ਕਿ ਕਈ ਵਾਰ ਪੜ੍ਹਦਿਆਂ ਚਾਹੇ ਉਹ ਗੁਰਬਾਣੀ ਆ, ਚਾਹੇ ਕਿਸੇ ਹੋਰ ਕਿਸਮ ਦਾ ਸਾਹਿਤ ਆ, ਚਾਹੇ ਕਾਵਿ ਸਾਹਿਤ ਆ, ਚਾਹੇ ਉਹ ਕਹਾਣੀ ਸਾਹਿਤ, ਕੋਈ ਵੀ ਆ, ਤਾਂ ਕਈ ਵਾਰ ਸ਼ਬਦ ਤੁਹਾਡੇ ਕਪਾਟ ਖੋਲ ਦਿੰਦਾ। ਐਵੇਂ ਅਚਨਚੇਤੀ ਤੁਸੀਂ ਪੜ੍ਹਦੇ ਕਿਸੇ ਹੋਰ ਮੰਤਵ ਲਈ ਹੋ, ਪਰ ਹੋ ਕੁਛ ਹੋਰ ਜਾਂਦਾ, ਵਾਪਰ ਕੁਛ ਅਲੌਕਿਕ ਜਾਂਦਾ, ਤਾਂ ਉਹ ਮਰਾਲਾ ਕਿਸੇ ਦੀ ਜ਼ਿੰਦਗੀ 'ਚ ਕਿਸੇ ਵਕਤ ਵੀ ਆ ਸਕਦਾ। ਤਾਂ ਉਹਦੇ ਲਈ ਮੁੱਢ ਬਣਨਾ ਚਾਹੀਦਾ। ਬਹੁਤ ਵਧੀਆ ਪਹਿਲ ਕਦਮੀ ਹੈ। ਚੰਗੇ ਨੂੰ ਚੰਗਾ ਕਹਿਣਾ ਚਾਹੀਦਾ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਕਹਿਣਾ ਚਾਹੀਦਾ। ਇਹੋ ਜਿਹੇ ਉਦਮ ਚੰਗੇ ਆ। ਸਰਕਾਰ ਕਰਦੀ ਹੈ ਤੇ ਸਰਕਾਰ, ਜੇ ਕੋਈ ਜਥੇਬੰਦੀ ਕਰਦੀ ਹੈ ਤਾਂ ਉਹਦੀ ਸ਼ਾਬਾਸ਼ ਹੈ। ਜੀ ਜੀ। ਤੇ ਹੁਣ ਇੱਥੇ ਇੱਕ ਆਪਾਂ ਸਰੋਤਿਓ ਬ੍ਰੇਕ ਲੈਣ ਲੱਗੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਮਿੰਟੂ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫ਼ੋਨ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮੌਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, 9 ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮੌਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 9169995000 916 999 5000 loanfactory.com 9169995000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 4082725200।
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 37663 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਜੀਤ ਕੌਰ। ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣਦੇ ਰਹੋ ਪੰਜਾਬੀ ਰੇਡੀਓ USA। ਪਾਪਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਹੁਣ ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200 4082725200 ਤੇ ਆਓ ਆਪਾਂ ਆਪਣੇ ਕਾਲਰਸ ਨਾਲ ਵਾਰੀ ਸਿਰ ਜਿਹੜੀ ਹੈ ਜੀ ਗੱਲ ਕਰਦੇ ਹਾਂ। ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਹਾਂਜੀ ਮਿੰਟੂ ਜੀ, ਮੈਂ ਕਸ਼ਮੀਰ ਬਾਰੇ ਪੁੱਛਣਾ ਚਾਹੁੰਦਾ ਸੀ, ਉਹਦੀ ਅਪਡੇਟ ਕੀ ਹੈ? ਉੱਥੇ ਕੀ ਜ਼ਿੰਦਗੀ ਆਈ ਪਟਰੀ ਤੇ ਕਿ ਨਹੀਂ? ਦੂਸਰਾ, ਆਰਥਿਕਤਾ ਦਾ ਕਿੰਨਾ ਕੁ ਨੁਕਸਾਨ ਹੋਇਆ ਹੋਵੇਗਾ ਉੱਥੇ? ਜਿੱਦਾਂ ਇੰਟਰਨੈਟ ਬੰਦ ਹੈ, ਬਿਜ਼ਨਸ ਬੰਦ ਹੈ, ਲੋਕਾਂ ਦੀ ਆਵਾਜਾਈ ਬੰਦ ਹੈਗੀ ਹੈ, ਤੇ ਥੋੜ੍ਹਾ ਜਿਹਾ ਇਹਦੇ ਬਾਰੇ ਚਾਨਣਾ ਪਾਓ। ਤੇ ਦੂਸਰਾ, ਤੁਹਾਡਾ ਬਣਿਆ ਪ੍ਰੋਗਰਾਮ ਆਉਂਦਾ ਕਿ ਨਹੀਂ? ਕਾਫੀ ਦੇਰ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਮੇਰੀ ਕੋਈ ਪਾਸਪੋਰਟ ਦੀ ਪ੍ਰੋਬਲਮ ਹੈ, ਕਦੋਂ ਆ ਰਹੇ ਹੋ ਇੱਧਰ? ਥੋੜ੍ਹਾ ਜਿਹਾ ਇਹਦੇ ਬਾਰੇ ਵੀ ਚਾਨਣਾ ਪਾਇਓ। ਹਾਂਜੀ, ਕੋਈ ਗੱਲ ਨਹੀਂ, ਮੈਂ ਜਦੋਂ ਵੀ ਬਣ ਗਿਆ ਨਾ ਕੰਮ ਤੇ ਤੁਹਾਨੂੰ ਦੱਸ ਦੇਣਾ। ਤੁਹਾਨੂੰ ਮੈਂ ਦੱਸੇ ਤੋਂ ਬਿਨਾਂ ਹੀ ਆ ਜਾਣਾ, ਦੱਸਣਾ ਤੇ ਬਗਾਨੀ ਥਾਂ ਤੇ ਪੈਂਦਾ। ਤੁਹਾਡੇ ਕੋਲ ਆਪਾਂ ਉਧਰ ਹੀ ਠਾ ਠੁਕਣਾ ਤੇ ਹਾਂਜੀ ਤੇ ਹਾਂਜੀ, ਕੋਈ ਗੱਲ ਨਹੀਂ। ਤੇ ਜਿਹੜਾ ਨੁਕਸਾਨ ਆਰਥਿਕਤਾ ਦਾ ਤੁਸੀਂ ਕਹਿ ਰਹੇ ਹੋ, ਵਾਕਿਆ ਵਾਜਬ ਸਵਾਲ ਹੈ ਤੁਹਾਡਾ। ਬਹੁਤ ਘੱਟ ਲੋਕ ਪੁੱਛਦੇ ਆ ਆਰਥਿਕ ਨੁਕਸਾਨ ਕਿੰਨਾ ਕੁ ਹੁੰਦਾ ਹੈ ਨਾ। ਦੂਸਰੇ ਨੁਕਸਾਨ ਤੇ ਹਰੇਕ ਬੰਦਾ ਅੰਦਾਜ਼ਦਾ
ਤਾਂ ਕਹਿਣ ਦਾ ਮਤਲਬ ਇਹ ਆ ਕਿ ਆਰਥਿਕ ਨੁਕਸਾਨ ਦਾ ਤੁਸੀਂ ਕੋਈ ਅੰਕਲਨ ਨਹੀਂ ਕਰ ਸਕਦੇ ਐਗਜ਼ੈਕਟ, ਕਿਉਂਕਿ ਦੇਖੋ ਉਹਨਾਂ ਦੀ ਇਕਨੋਮੀ ਜਿਹੜੀ ਆ ਉਹ ਪਹਿਲਾਂ ਹੀ ਧਾਰਾਸ਼ਾਹੀ ਹੋਈ ਪਈ ਆ। ਤਾਂ ਜਿਹੜਾ ਕਾਰੋਬਾਰ ਚੱਲਦਾ ਉਹ ਕਿੰਨਾ ਕੁ ਚੱਲਦਾ, ਕਿਉਂਕਿ ਹੁਣ ਦਿਨ ਜਿਹੜੇ ਆ ਮੇਰੇ ਖਿਆਲ ਦੇ ਨਾਲ ਦੇਖ ਲਓ 5 ਅਗਸਤ ਤੋਂ ਲੈ ਕੇ ਹੁਣ ਤੱਕ 1.5 ਮਹੀਨਾ ਤੇ ਇਹ ਹੋ ਗਿਆ, ਅੱਗੇ ਕਿੰਨਾ ਚਿਰ ਚੱਲਣਾ। ਤਾਂ ਇੰਟਰਨੈਟ ਦਾ ਜਿਹੜਾ ਅੱਜ ਕੱਲ੍ਹ ਦਾ ਜ਼ਮਾਨਾ ਉਹ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਜੇ ਤੁਸੀਂ ਦੇਖੋ, ਮੰਨ ਕੇ ਚੱਲੋ ਤੁਸੀਂ ਕੋਈ ਕੰਮਕਾਰ ਕਰਦੇ ਹੋ, ਤੁਹਾਨੂੰ ਇੰਟਰਨੈਟ, ਜਿੱਦਾਂ ਹੁਣ ਰਾਜਕਰਨਵੀਰ ਸਿੰਘ ਜੀ ਬੈਠੇ ਆ ਐਂਕਰ ਦੀ ਉਹ ਭੂਮਿਕਾ 'ਚ ਬੈਠੇ ਆ, ਇੱਕ ਸਟੂਡੀਓ ਸੰਭਾਲ ਰਿਹਾ, ਸਟੂਡੀਓ ਕਿਹਦੇ ਨਾਲ ਚੱਲ ਰਿਹਾ? ਇੰਟਰਨੈਟ ਦੇ ਜ਼ਰੀਏ। ਜੇ ਇੰਟਰਨੈਟ ਕੱਟ ਆਫ ਹੋ ਗਿਆ ਤਾਂ ਨਾਲ ਦੀ ਨਾਲ ਆਪਾਂ ਸਾਰੇ ਇੱਕ ਦੂਜੇ ਨਾਲ ਨਿਕੜ ਜਾਵਾਂਗੇ। ਤਾਂ ਹੁਣ ਦੇਖੋ ਰੇਡੀਓ ਦਾ ਆਪਣਾ ਬਿਜ਼ਨਸ ਆ, ਮੇਰਾ ਤੁਹਾਡਾ ਆਪਣਾ, ਹੋਰ ਗਾਹ ਦੀ ਗਾਹ ਕਿੰਨਿਆਂ ਦਾ ਜੁੜਿਆ ਕਾਰੋਬਾਰ, ਕਿੰਨੀਆਂ ਐਡਸ ਗਾਹ ਜਾਂਦੀਆਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੰਟਰਨੈਟ ਨਾਲ ਮੈਂ ਇੱਕ ਪਲੇਟਫਾਰਮ ਦੀ ਗੱਲ ਕਰ ਰਿਹਾ, ਤਾਂ ਓਵਰਆਲ ਕਿੰਨਾ ਨੈਟਵਰਕ ਜੁੜਿਆ, ਕਿੰਨਾ ਕਾਰੋਬਾਰ ਜੁੜਿਆ ਇਕੱਲੇ ਇੰਟਰਨੈਟ ਨਾਲ। ਤਾਂ ਦੂਸਰਾ ਕਾਰੋਬਾਰ ਜੋ ਬਾਜ਼ਾਰ ਦੇ ਵਿੱਚ ਮੰਦਾ ਪਿਆ ਉਹਦਾ ਤੇ ਐਗਜ਼ੈਕਟ ਅੰਦਾਜ਼ਾ ਨਹੀਂ ਲੱਗ ਸਕਦਾ, ਪਰ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਇਸ ਰੌਲੇ ਰੱਪੇ ਦੇ ਦੌਰਾਨ ਹੋ ਚੁੱਕਾ ਹੋਇਆ ਹੈ। ਜੀ ਤੇ ਕਸ਼ਮੀਰ ਬਾਰੇ ਅਪਡੇਟ ਦੇ ਵਿੱਚ ਜੇ ਕੁਛ? ਹਾਂਜੀ, ਅਪਡੇਟ ਉੱਥੇ ਦੇਖੋ ਸਖਤੀ ਜਿਉਂਦੀ ਤਿਉਂ ਆ। ਮੁਹਰਮ ਦਾ ਜਲੂਸ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਤਾਂ ਨਿਕਲ ਦੇਣਾ, ਉਹਦੇ ਵਾਸਤੇ ਕਾਫੀ ਸਖਤਾਈ ਕੀਤੀ ਹੋਇਆ। ਤਾਂ ਢਿੱਲ ਨਹੀਂ ਹੈਗੀ, ਠੀਕ ਆ ਕਿ ਕੁਛ ਅੰਸ਼ਕ ਜਿਹਨੂੰ ਆਪਾਂ ਸਿੰਬੋਲਿਕ ਢਿੱਲ ਆਖ ਸਕਦੇ ਹਾਂ ਉਹ ਤੇ ਹੈਗੀ ਆ, ਪਰ ਜਿਹੜੀ ਜ਼ਿੰਦਗੀ ਇੱਕ ਮਾਹੌਲ ਚਾਹੁੰਦੀ ਆ ਆਮ ਤੌਰ ਤੇ ਜਿੱਦਾਂ ਦੌੜਦੀ ਆ, ਉਹਦੇ ਵਾਸਤੇ ਇੱਕ ਮਾਹੌਲ ਚਾਹੁੰਦੀ ਆ, ਉਹ ਨਹੀਂ ਹੈ ਹਲੇ, ਪਰ ਬਣ ਨਹੀਂ ਪਾਊਗਾ ਜਲਦੀ। ਤਾਂ ਜਿਸ ਤਰ੍ਹਾਂ ਵਾਨੀ ਦੀ ਮੌਤ ਤੋਂ ਬਾਅਦ ਉਹ ਜਿਸ ਤਰੀਕੇ ਨਾਲ ਮਰਿਆ ਸੀਗਾ, ਉਸ ਤੋਂ ਬਾਅਦ ਹਾਲਾਤ ਬਦਲੇ ਸੀਗੇ, ਹਾਲਾਤਾਂ ਨੇ ਕਰਵਟ ਲਈ ਸੀ, ਕਈ ਮਹੀਨਿਆਂ ਤੱਕ ਉੱਥੇ ਇਹ ਰੱਟਾ ਪਿਆ ਰਿਹਾ ਸੀਗਾ। ਲੱਗਦਾ ਉਹ ਕਿ ਕਈ ਮਹੀਨਿਆਂ ਤੱਕ ਸਖਤੀ ਰਹੂਗੀ, ਉਸ ਤੋਂ ਬਾਅਦ ਜੇ ਮੰਨ ਲਓ ਖੁੱਲ੍ਹ ਦਿੱਤੀ ਵੀ ਜਾਂਦੀ ਆ ਤਾਂ ਉਸ ਖੁੱਲ੍ਹ ਦੇ ਵਿੱਚ ਵੀ ਪ੍ਰੋਟੈਸਟ ਬਹੁਤ ਜ਼ਬਰਦਸਤ ਹੋਏਗਾ। ਪ੍ਰੋਟੈਸਟ ਤੋਂ ਹੀ ਡਰਦਿਆਂ ਇਹਨਾਂ ਨੇ ਸਖਤੀ ਕੀਤੀ ਹੋਈ ਆ। ਜੀ ਬਿਲਕੁਲ ਅਫਸੋਸ ਵਾਲੀ ਗੱਲ ਆ ਵੀ ਇਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਵੀ ਜਿਹੜਾ ਆ ਕੋਈ ਘੱਟ ਹੀ ਲੋਕ ਜਿਹੜੇ ਉਹ ਮਾਰ ਰਹੇ, ਉੱਥੇ ਵਾਲਿਆਂ ਨੇ ਵੀ ਤੇ ਬਾਹਰ ਵਾਲੇ ਵੀ ਜਿਹੜੇ ਉਹ ਸ਼ਾਂਤੀ ਕਿਤੇ ਨਾ ਕਿਤੇ ਜਿਹੜੇ ਬੈਠੇ, ਖਾਸ ਕਰਕੇ ਹੋਰ ਮੁਲਕ ਵੀ ਜਿਹੜਾ ਪ੍ਰੈਸ਼ਰ ਉਹਨਾਂ ਦੇ ਉੱਤੇ ਵੈਸੇ ਪਾ ਸਕਦੇ ਨੇ। ਅਗਲੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਭਾਜੀ ਨੂੰ ਇਹ ਸਵਾਲ ਪੁੱਛਣਾ ਸੀ ਕਿ ਜਿੱਦਾਂ ਜਿਮਨੀ ਚੋਣਾਂ ਹੋ ਰਹੀਆਂ ਵਾ ਹੁਣ ਆ ਰਹੀਆਂ, ਤੇ ਜਿੱਦਾਂ ਖਹਿਰਾ ਤੇ ਬੈਂਸ ਇੱਕ ਝੰਡੇ ਥੱਲੇ ਇਕੱਠੇ ਹੋਣਗੇ? ਜਿੱਦਾਂ ਖਹਿਰੇ ਨੇ ਤੇ ਕੁਝ ਫਰਾਗਦਿਲੀ ਵਿਖਾਈ ਆ ਤੇ ਬੈਂਸ ਅਜੇ ਤਾਈਂ ਕੋਈ ਜਵਾਬ ਨਹੀਂ ਦੇ ਰਿਹਾ ਮੇਰੇ ਹਿਸਾਬ ਨਾਲ। ਤੇ ਕਿਤੇ ਭਗਵੰਤ ਮਾਨ ਅਰਗੂ ਨਾ ਹੋਵੇ ਮੁੜ ਕੇ ਆਪ ਦੀ ਆਰਮੀ ਬਣਾਉਂਦੇ ਫਿਰਨ ਬੈਂਸ ਹੋਣੀ ਨਹੀਂ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਧੰਨਵਾਦ। ਮੈਂ ਵੇਖੋ ਜਿਮਨੀ ਚੋਣ ਦੇ ਵਿੱਚ ਇਕੱਠੇ ਹੋ ਜਾਣਗੇ, ਨਹੀਂ ਲੱਗਦਾ ਨਹੀਂ ਹੈ ਮੈਨੂੰ ਨਹੀਂ ਲੱਗਦਾ ਐਸਾ ਹੋ ਪਾਏਗਾ, ਕਿਉਂਕਿ ਬਿਖਰੇ ਪਏ, ਬਹੁਤ ਬੁਰੀ ਤਰ੍ਹਾਂ ਖਿੰਡੇ ਪਏ ਆ। ਤੇ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਡਿਫੀਟ ਹੋਈ, ਜਿਸ ਤਰੀਕੇ ਨਾਲ ਇਹਨਾਂ ਦੇ ਬਣਦੇ ਗੱਠਜੋੜ ਟੁੱਟੇ ਆ, ਜਿਸ ਤਰੀਕੇ ਦੀਆਂ ਦਫੇੜਾਂ ਜੀਆਂ ਪਈਆਂ, ਉਹ ਤੋਂ ਲੱਗਦਾ ਨਹੀਂ ਹੈ ਕਿ ਛੇਤੀ ਜਿਮਨੀ ਚੋਣ 'ਚ ਇਕੱਠੇ ਹੋ ਜਾਣਗੇ। ਹੁਣ ਤੇ 2022 ਤੱਕ ਹੈ ਜੇ ਇੱਕ ਮੋਰਚਾ ਬਣਾ ਲੈਣ, ਪਰ ਮੈਨੂੰ ਲੱਗਦਾ ਕਿ ਐਤਕੀ ਥੋੜਾ ਜਿਹਾ 2022 ਵਾਲਾ ਰੁਖ ਵੀ ਵੱਖਰਾ ਹੋਊਗਾ, ਰਾਜਨੀਤੀ ਕਈ ਪਾਸਿਓਂ ਕਰਵਟ ਲਊਗੀ। ਤਾਂ ਉਮੀਦ ਘੱਟ ਹੈ। ਬਾਕੀ ਜੇ ਦਾਖਾ ਨੂੰ ਛੱਡ ਦਈਏ, ਬੈਂਸ ਦਾ ਦੂਜੇ 3 ਹਲਕਿਆਂ 'ਚ ਕੋਈ ਪ੍ਰਭਾਵ ਨਹੀਂ ਹੈ। ਸੁਖਪਾਲ ਖਹਿਰੇ ਦਾ ਕੋਈ ਪ੍ਰਭਾਵ ਨਹੀਂ, ਚੋਣ ਸੀ ਮੇਰੇ ਖਿਆਲ ਦੇ ਨਾਲ। ਜੇ ਇਕੱਠੇ ਵੀ ਹੋ ਜਾਣ ਰਾਜਨੀਤੀ ਦੇ ਤੌਰ ਦੇ ਉੱਤੇ, ਮੈਂ ਕਹੂੰਗਾ ਜੇ ਇਕੱਠੇ ਵੀ ਹੋ ਜਾਣ ਤਾਂ ਵੀ ਕੋਈ ਪ੍ਰਭਾਵ ਨਹੀਂ ਪਾ ਸਕਦੇ। ਜੇ ਦਾਖਾ ਹਲਕੇ ਨੂੰ ਆਪਾਂ ਛੱਡ ਦਈਏ ਤਾਂ ਦੂਜੇ ਜਿਹੜੇ ਹਲਕੇ ਆ, ਬਠਿੰਡੇ 'ਚ ਤੁਸੀਂ ਸੁਖਪਾਲ ਖਹਿਰੇ ਦਾ ਅਸਰ ਦੇਖ ਹੀ ਲਿਆ, ਓਵਰਆਲ ਪੰਜਾਬ ਦੇ ਵਿੱਚ ਬੈਂਸ ਦਾ ਜਾਂ ਉਹਨਾਂ ਦੇ ਗੱਠਜੋੜ ਦਾ ਉਹ ਵੀ ਤੁਸੀਂ ਦੇਖ ਲਿਆ। ਜਾਂ ਆਪਾਂ ਹੋਰ ਓਵਰਆਲ ਲੈ ਚੱਲੀਏ, ਫਿਰ 2022 ਤੱਕ ਵੀ ਲੈ ਚੱਲੀਏ ਇਸ ਗੱਲ ਨੂੰ ਖਿੱਚ ਕੇ, ਤਾਂ ਜੇ ਅੱਜ ਦੀ ਤਰੀਕ 'ਚ ਇਕੱਠੇ ਹੋ ਕੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ, ਲੋਕਾਂ ਦੇ ਵਿੱਚ ਜਾ ਕੇ ਖੜਦੇ ਆ, ਲੋਕਾਂ ਲਈ ਸੰਘਰਸ਼ ਕਰਦੇ, ਤਾਂ ਜਾ ਕੇ ਕਿਤੇ ਜ਼ਮੀਨ ਤਿਆਰ ਹੋ ਸਕਦੀ ਆ। ਇਹਨਾਂ ਜਿਮਨੀ ਚੋਣਾਂ 'ਚ ਇਕੱਠੇ ਹੋਣ ਜਾਂ ਨਾ ਹੋਣ, ਇਹਦਾ ਕੋਈ ਫਰਕ ਨਹੀਂ ਪੈਣਾ। ਇਹ ਗੱਲ ਕਿਸੇ ਨੂੰ ਕੌੜੀ ਲੱਗੇ, ਫਿੱਕੀ ਲੱਗੇ, ਉਹਦੀ ਲਈ ਮੈਂ ਮਾਫੀ ਮੰਗ ਲੈਣਾ, ਪਰ ਇਹ ਹਕੀਕਤ ਆ। ਜੀ ਬਿਲਕੁਲ। ਅਗਲੇ ਮਿੰਟੂ ਜੀ ਆਪਣੇ ਨਾਲ ਕਾਲਰ ਜੁੜੇ ਨੇ, ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਾਰੇ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਾਂਜੀ, ਕਸ਼ਮੀਰ ਬਾਰੇ ਕਹਿਣਾ ਸੀ ਕਿ ਉੱਥੇ ਹੁਣ ਚਲੋ ਉੱਥੇ ਤੇ ਜਿਹੜੀ ਜ਼ਿੰਦਗੀ ਹੈ ਹੀ ਆ ਤੰਗ ਨੇ,
ਪਰ ਜਿਹੜੇ ਉੱਥੋਂ ਦੇ ਸਟੂਡੈਂਟ ਬਾਹਰ ਨੇ ਜਿਨ੍ਹਾਂ ਨੂੰ ਪੈਸੇ ਨਹੀਂ ਪਹੁੰਚ ਰਹੇ ਜਾਂ ਫੀਸਾਂ ਲਈ, ਖਾਣ ਲਈ, ਰਾਸ਼ਨ ਲਈ ਤੇ ਸਭ ਕੁਛ, ਉਹਨਾਂ ਦਾ ਕੀ ਬਣੂਗਾ ਫਿਊਚਰ? ਉਹ ਬਲਕਿ ਜੇ ਉਹ ਐਗਜ਼ਾਮ ਦੇਣੇ ਆ, ਉਹਨਾਂ ਦੀ ਫੀਸਾਂ ਨਹੀਂ ਦਿੱਤੀਆਂ ਗਈਆਂ ਤੇ ਉਹ ਫਿਊਚਰ ਦਾ ਕੌਣ ਰਿਸਪੋਂਸੀਬਲ ਹੋਊਗਾ? ਤੇ ਬਾਕੀ ਇਹ ਬਾਕੀ ਜਿਹੜੀ ਅਜੇ ਇੱਕ ਕੁਐਸਚਨ ਬਸ ਹੋਰ ਹੈ ਜੀ, ਫਿਰ ਮੈਂ ਆਪਣਾ ਕਾਲ ਕਰ ਦੇਣਾ ਆਫ ਕਰ ਦਿੰਦੇ ਆ। ਤੇ ਹਾਂਜੀ ਇੱਕ ਹੋਰ ਹੈ ਜੀ, ਆ ਜਿਹੜੀ ਆਪਾਂ ਲਿਸਟ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਲਿਸਟ ਉਹਨਾਂ ਨੇ ਉਲਟਾ ਦਿੱਤੀ ਆ। ਲਿਸਟ ਉਹਨਾਂ ਨੇ ਕਹਿਤੀ ਹੈ ਕਿ ਇੰਨੇ ਕੁ ਹੈਗੇ ਆਪਣੇ ਬੰਦੇ, ਬਾਕੀਆਂ ਨੂੰ ਬਸ ਬਾਕੀ ਦੀ ਲਿਸਟ ਬਣਾਉਣ ਦੀ ਲੋੜ ਹੀ ਨਹੀਂ, ਲਿਸਟ ਤੋਂ ਜ਼ਿਆਦਾ ਹੋ ਗਏ ਲੋਕੀ। ਤੇ ਜਿਹੜੇ ਸ਼ਹੀਦੇ ਨੇ ਉਹਨਾਂ ਦੀ ਲਿਸਟ ਬਣਾ ਲਈ ਆ, ਹੁਣ ਦੂਜੀ ਦੀ ਲਿਸਟ ਨਹੀਂ ਉਹਨਾਂ ਨੇ ਬਣਾਉਣੀ। ਬਸ ਜੀ ਜੀ ਬਿਲਕੁਲ। ਲਿਸਟ ਦੀ ਤੇ ਪੋਲਿਟਿਕਸ ਜਿਹੜੀ ਆ ਬਹੁਤ ਲੰਮੇ ਸਮੇਂ ਤੋਂ ਹੋਈ ਆ, ਬਹੁਤ ਲੰਮੇ ਸਮੇਂ ਤੋਂ ਹੋਈ ਆ। ਜਿਹੜੇ ਦਰਦ ਆ ਨਾ ਉਹ ਕਿਸੇ ਨੇ ਫੋਲੇ ਨਹੀਂ ਮੇਰੇ ਖਿਆਲ ਦੇ ਨਾਲ। ਇਹਨਾਂ ਨੇ ਰਾਜਨੀਤੀ ਉਹ ਕੀਤੀ ਆ। ਹਰੇਕ ਦੀ ਕਹਾਣੀ ਹੈ ਜਿਹੜੇ ਉਸ ਦੌਰ ਦੇ ਮੈਂ ਕਹੂੰ ਝੰਬੇ ਨਿਕਲੇ ਆ, ਜਿਨ੍ਹਾਂ ਨੇ ਉਸ ਦੌਰ ਨੂੰ ਹੰਡਾਇਆ, ਜਿਨ੍ਹਾਂ ਟੱਬਰਾਂ ਨੇ ਵਿਛੋੜਾ ਚੱਲਿਆ, ਉਹਨਾਂ ਦੇ ਦਰਦਾਂ ਨੂੰ ਕਿਸੇ ਨਹੀਂ ਫੋਲਿਆ, ਰਾਜਨੀਤੀ ਜ਼ਿਆਦਾ ਨੇ ਕੀਤੀ ਆ। ਖੈਰ ਮੈਂ ਦੂਸਰਾ ਸਵਾਲ ਇਹਨਾਂ ਦੇ ਨਾਲ ਕਸ਼ਮੀਰੀ ਸਟੂਡੈਂਟਾਂ ਨੂੰ ਲੈ ਕੇ, ਤਾਂ ਦੇਖੋ ਸਟੂਡੈਂਟਾਂ ਵੱਲੋਂ ਕੋਈ ਐਸੀ ਅਪੀਲ ਆਈ ਨਹੀਂ ਹੈ ਜੇ ਤੇ ਉਹ ਕਿਤੇ ਤੰਗ ਹੁੰਦੇ, ਕਿਉਂਕਿ ਕਸ਼ਮੀਰੀ ਸਟੂਡੈਂਟਾਂ ਦਾ ਇੱਕ ਖਾਸਾ ਹੈ, ਇੱਕ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਬੋਲਣ ਲੱਗਿਆ ਜੱਕਦੇ ਨਹੀਂ ਹੈ। ਜਦੋਂ ਬੋਲਦੇ ਆ ਖੁੱਲ ਕੇ ਬੋਲਦੇ ਆ, ਜਿੱਥੇ ਵੀ ਕੋਈ ਸਮੱਸਿਆ ਹੋਵੇ। ਤਾਂ ਮੇਰੇ ਖਿਆਲ ਦੇ ਨਾਲ ਬਹੁਤੇ ਸਟੂਡੈਂਟ ਜਿਹੜੇ ਬਾਹਰਲੇ ਰਾਜਾਂ 'ਚ ਪੜ੍ਹਦੇ ਆ, ਉਹ ਜਿੱਦਾਂ ਸਕਾਲਰਸ਼ਿਪ ਮਿਲਦਾ, ਉਹਨਾਂ ਨੂੰ ਸਕਾਲਰਸ਼ਿਪ ਹੀ ਕਹਿੰਦੇ ਮੇਰੇ ਖਿਆਲ ਦੇ ਨਾਲ, ਸਰਕਾਰ ਵੱਲੋਂ ਸਹਾਇਤਾ ਮਿਲਦੀ ਆ, ਤਾਂ ਉਹ ਤੇ ਨਹੀਂ ਰੁਕੀ ਹੋਏਗੀ। ਮੇਰੇ ਖਿਆਲ ਦੇ ਨਾਲ ਕੋਈ ਸਮੱਸਿਆ ਨਹੀਂ ਆਈ ਹੋਊਗੀ। ਤੇ ਜੇ ਕੋਈ ਆਉਂਦੀ ਤੇ ਫਿਰ ਕਸ਼ਮੀਰੀ ਸਟੂਡੈਂਟਾਂ ਨੇ ਦੱਸ ਦੇਣਾ ਸੀਗਾ। ਔਰ ਤੀਜੀ ਗੱਲ, ਜੇ ਕਿਤੇ ਹੈ ਤੇ ਆਂਢ ਗੁਆਂਢ ਜਾਂ ਆਸੇ ਪਾਸੇ ਦੇ ਲੋਕਾਂ ਨੂੰ ਪਤਾ ਲੱਗਦਾ, ਦੂਜੇ ਰਾਜਾਂ ਦੀ ਤੇ ਮੈਂ ਗੱਲ ਨਹੀਂ ਕਰਦਾ, ਆਪਣੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਮੇਰਾ ਅੰਦਾਜ਼ਾ ਹੈ ਕਿ 5 ਤੋਂ ਲੈ ਕੇ 8,000 ਸਟੂਡੈਂਟ ਪੜ੍ਹਦਾ। ਤੇ ਜੇ ਕਿਸੇ ਸ਼ਹਿਰ ਦੇ ਕਿਸੇ ਵਸਿੰਦੇ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਲੱਗਦੀ ਆ ਕਿ ਉਹ ਕਸ਼ਮੀਰੀ ਸਟੂਡੈਂਟ ਬਰਦਾਸ਼ਤ ਕਰ ਰਿਹਾ ਉਹਦੇ ਸਾਹਮਣੇ ਸਮੱਸਿਆ, ਤਾਂ ਜੇ ਉਹ ਪਬਲਿਕਲੀ ਕਰ ਦੇਵੇ, ਚਾਹੇ ਉਹ ਸਟੂਡੈਂਟ ਦਾ ਨਾਮ ਨਾ ਵੀ ਲਵੇ, ਤਾਂ ਦੱਸ ਦੇਵੇ ਬਸ, ਇਹਨਾਂ ਕੋਲ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚੋਂ ਹੈਲਪ ਹੋ ਜਾਊਗੀ। ਪਰ ਇਹ ਹਾਲੇ ਤੱਕ ਮੈਨੂੰ ਲੱਗਦਾ ਨਹੀਂ ਹੈ ਸਮੱਸਿਆ ਆਈ। ਜੇ ਆਈ ਤਾਂ ਲੋਕ ਘੱਟੋ ਘੱਟ ਪੰਜਾਬ ਦੇ ਵਿੱਚੋਂ, ਮੈਂ ਦੂਜਿਆਂ ਨੂੰ ਇਹ ਨਹੀਂ ਕਹਿ ਰਿਹਾ, ਦੂਜੇ ਵੀ ਹਿੰਦੂਆਂ 'ਚ ਕਿਹੜੇ ਦਾਨੀ ਨਹੀਂ ਹੈ, ਮੁਸਲਮਾਨਾਂ 'ਚ ਕਿਹੜੇ ਦਾਨੀ ਨਹੀਂ ਹੈ, ਸਾਰਿਆਂ 'ਚ ਹੀ ਦਾਨੇ ਹੁੰਦੇ ਆ। ਤਾਂ ਕਹਿਣ ਦਾ ਮਤਲਬ ਕਿ ਪੰਜਾਬ ਦੀ ਤਾਂ ਘੱਟੋ ਘੱਟ ਆਪਾਂ ਨੂੰ ਜਿਸ ਤਰ੍ਹਾਂ ਦੀ ਆਪਾਂ ਵੇਖੀ ਹੈ, ਜਿਸ ਤਰ੍ਹਾਂ ਦੀ ਇੱਕ ਲਹਿਰ ਹੁੰਦੀ ਹੈ ਦਾਨ ਕਰਨ ਦੀ, ਉਹ ਇੱਥੇ ਤਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਏਗੀ ਜੇ ਹੋਈ ਵੀ ਤਾਂ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਬੰਸ ਜੀ। ਹਰਦੀਪ ਸਿੰਘ ਜੀ, ਹਰਦੀਪ ਜੀ। ਹਾਂਜੀ ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀ ਕਿ ਉਹ ਜਿਹੜੇ 2 ਪਿਓ ਪੁੱਤ ਕੁੱਟੇ ਗਏ ਸੀ ਟੈਕਸੀ ਵਾਲੇ, ਪੁਲਿਸ ਵਾਲਿਆਂ ਦੇ ਅਗੇਂਸਟ ਕੇਸ ਬਣਾਇਆ ਸੀ, ਉਹ ਕੇਸ ਦਾ ਕੀ ਬਣਿਆ? ਜੀ ਹਾਂਜੀ ਉਹ ਕੇਸ ਚੱਲਦਾ ਪਿਆ ਜੀ, ਉਹ ਕੇਸ ਚੱਲਦਾ ਪਿਆ, ਕੇਸ ਹੈ, ਕਾਇਮ ਹੈ। ਉਹਦੇ ਵਿੱਚ ਸਸਪੈਂਡ ਕਰ ਦਿੱਤੇ ਸੀ ਮੇਰੇ ਖਿਆਲ ਨਾਲ, ਦਰਖਾਸਤ ਵੀ ਹੋ ਗਈ ਸੀ ਬਾਅਦ ਦੇ ਵਿੱਚ ਪੁਲਿਸ ਵਾਲੇ। ਉਹ ਕੇਸ ਚੱਲ ਰਿਹਾ, ਕੇਸ ਚੱਲ ਰਿਹਾ ਜੀ ਭਾਜੀ, ਉਹ ਕੇਸ ਕਾਇਮ ਆ। ਕਿਉਂਕਿ ਇੰਡੀਆ ਦੀ ਜੁਡੀਸ਼ਰੀ ਦੇ ਵਿੱਚ ਤੁਹਾਨੂੰ ਪਤਾ ਹੀ ਕਈ ਉਤਾਰ ਚੜਾਅ ਆਉਂਦੇ ਆ, ਬਹੁਤ ਲੰਮਾ ਸਮਾਂ ਸੁਣਵਾਈ ਚੱਲਦੀ ਆ, ਉਹਦਾ ਫੈਸਲਾ ਤੇ ਛੇਤੀ ਨਹੀਂ ਹੋਊਗਾ। ਪਰ ਉਹ ਕੇਸ ਦਾ ਸਟੇਟਸ ਇਹੋ ਆ ਕਿ ਕੇਸ ਜਿਹੜਾ ਅੰਡਰ ਟਰਾਇਲ ਆ। ਜੀ ਥੈਂਕ ਯੂ ਜੀ, ਧੰਨਵਾਦ ਜੀ। ਜੀ ਹੁਣ ਅਗਲੇ ਕਾਲਰ ਨੇ ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਬੰਸ ਜੀ। ਸਤਿ ਸ਼੍ਰੀ ਅਕਾਲ ਮਿਹਰਬਾਨ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੈਂ ਪੁੱਛਣਾ ਸੀਗਾ ਵੀ ਜਿਸ ਤਰ੍ਹਾਂ ਕਸ਼ਮੀਰ ਨੂੰ ਇਹਨਾਂ ਰਗੜ ਕੇ ਰੱਖ ਦਿੱਤਾ, ਉਹਦੀ ਸਟੇਟ ਹੁਣ ਹਟਾਤੀ ਆ, ਕਿ ਇਹੋ ਜਿਹਾ ਚੱਕਰ ਨਾ ਕਿ ਕਿਸੇ ਦਿਨ ਪੈ ਜਾਵੇ ਕਿ ਪੰਜਾਬ ਦੀ ਸਟੇਟ ਹੁਣ ਵੀ ਰਗੜ ਦੇਣ, ਕਿਉਂਕਿ ਪੰਜਾਬ ਦੇ ਨਾਲ ਪੰਗਾ ਹੈਗਾ ਹੀ ਇਹਨਾਂ ਦਾ। ਇਸ ਵਾਰੀ ਇਹਦਾ ਵੀ ਆ ਪੰਜਾਬ ਦੀ ਗੌਰਮੈਂਟ ਵੀ ਖਿਲਾਫ ਹੈਗੀ ਆ, ਸੈਂਟਰ ਇਹੋ ਜਿਹਾ ਪੰਗਾ ਤੇ ਨਹੀਂ ਕੋਈ ਪੰਜਾਬ ਨੂੰ ਪਾ ਦੇਣਗੇ। ਧੰਨਵਾਦ ਜੀ। ਜੀ ਨਹੀਂ, ਪੰਜਾਬ ਦੀ ਕੋਈ ਸੰਵਿਧਾਨਕ ਤੌਰ ਤੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੈ। ਜੇ ਧੱਕਾ ਹੋਊਗਾ ਤੇ ਉਹ ਦੇਖੋ ਗੱਲਾਂ ਜਿਹੜੀਆਂ ਗਾਂ ਤੱਕ ਚਲੇ ਜਾਂਦੀਆਂ, ਫਿਰ ਸੰਭਾਲਣਾ ਔਖਾ ਹੋ ਜਾਊਗਾ। ਜੇ ਹਰੇਕ ਸਟੇਟ ਦੇ ਵਿੱਚ ਐਂ ਕਰਨ ਲੱਗੇ ਔਖਾ ਹੋ ਜਾਊਗਾ। ਉੱਥੇ ਇੱਕ ਸੰਵਿਧਾਨਕ ਸਮੱਸਿਆ ਸੀਗੀ ਜਿਹਨੂੰ ਇਹਨਾਂ ਨੇ ਆਧਾਰ ਬਣਾਇਆ 370 ਜਾਂ 35A, ਉਹ ਇਹਨਾਂ ਨੇ ਵਰਤੀ ਆ। ਦੇਖੋ ਜੰਮੂ ਕਸ਼ਮੀਰ ਦੇ ਵਿੱਚ ਕੁਛ ਲੋਕਾਂ ਨੇ, ਮੈਂ ਕੁਛ ਲੋਕਾਂ ਨੂੰ ਕਹੂੰਗਾ, ਸਿੱਖਾਂ 'ਚ ਵੀ ਹੈਗੇ ਆ, ਹਿੰਦੂਆਂ 'ਚ ਵੀ ਆ, ਮੁਸਲਮਾਨਾਂ 'ਚ ਵੀ ਆ, ਜੋ ਭਾਵਨਾਵਾਂ ਨੂੰ ਕੈਸ਼ ਕਰਕੇ ਰੋਜੀ ਰੋਟੀ ਚਲਾਉਂਦੇ ਆ, ਤੋਰੀ ਫੁਲਕਾ ਚਲਾਉਂਦੇ ਆ। ਇਹ ਗੱਲ ਕਲੀਅਰ ਹੈ।
ਤਾਂ ਉੱਥੇ 370 ਕਈਆਂ ਲੋਕਾਂ ਲਈ ਹਥਿਆਰ ਬਣੀ ਸੀਗੀ, ਜ਼ਰੀਆ ਬਣੀ ਸੀਗੀ, ਉਹ ਵਰਤਦੇ ਸੀ, ਵਰਤੋਂ ਕਰਦੇ ਸੀਗੇ। ਪਰ ਦੂਜਾ ਮਾਮਲਾ ਇਹ ਸੀਗਾ ਕਿ ਉਹਨਾਂ ਦੀ ਪਛਾਣ ਆ, ਉਹਨਾਂ ਦੀ ਇੱਕ ਵਿਲੱਖਣਤਾ ਹੈ 370 ਦੀ, ਤਾਂ ਇਹਨਾਂ ਨੇ ਉਸੇ ਚੀਜ਼ ਨੂੰ ਵਰਤ ਲਿਆ। ਜਿਵੇਂ ਉੱਥੋਂ ਦੇ ਕੁਝ ਬੰਦਿਆਂ ਨੇ ਗਲਤ ਤਰੀਕੇ ਨਾਲ ਵਰਤਿਆ, ਇਹਨਾਂ ਨੇ ਵੀ ਵਰਤ ਲਿਆ। ਸੋ ਇਹਨਾਂ ਨੇ ਉਸ ਹਥਿਆਰ ਨੂੰ ਉਹਨਾਂ ਤੇ ਵਰਤ ਦਿੱਤਾ, ਮਤਲਬ ਕਿ ਉਹਨਾਂ ਦੀ ਜਿਹੜੀ ਸਿਆਸੀ ਸ਼ਕਤੀ ਸੀਗੀ, ਉਹਨਾਂ ਦੀ ਵਿਲੱਖਣਤਾ ਸੀ ਜਿਹੜੀ, ਉਹ ਇੱਕੋ ਝਟਕੇ 'ਚ ਮਿਟਾ ਕੇ ਰੱਖ ਦਿੱਤੀ ਹੈ। ਸੋ ਉੱਥੇ ਇਹਨਾਂ ਦੇ ਕੋਲ ਬਹਾਨਾ ਸੀਗਾ, ਪੰਜਾਬ ਦੇ ਵਿੱਚ ਐਸਾ ਕੋਈ ਬਹਾਨਾ ਨਹੀਂ ਹੈ। ਜੇ SYL ਤੇ ਮੰਨ ਲਓ ਕੋਈ ਫੈਸਲਾ ਆਉਂਦਾ ਵੀ ਆ ਤਾਂ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ ਕਿ ਉਹਦਾ ਮਸਲੇ ਦਾ ਹੱਲ ਹੈ ਜਿਹੜਾ ਬੈਠ ਕੇ ਨਿਕਲੂਗਾ। ਮੈਨੂੰ ਨਹੀਂ ਲੱਗਦਾ ਕਿ SYL ਦੇ ਮਾਮਲੇ 'ਚ ਇੰਨੀ ਛੇਤੀ ਕੋਈ ਐਡਾ ਵੱਡਾ ਸਟੈਪ ਹੈ ਜਿਹੜਾ ਚੁੱਕਿਆ ਜਾਊਗਾ। ਜੀ ਮਿੰਟੂ ਜੀ, ਅਗਲੇ ਇੱਕ ਜਿਹੜਾ ਸਵਾਲ ਆਪਾਂ ਨੂੰ ਫੇਸਬੁੱਕ ਤੋਂ ਆਇਆ, ਸੁਲੱਖਣ ਸਿੰਘ ਪੁੱਛਦੇ ਨੇ, ਜਿਹੜੇ ਪਟਾਕਾ ਫੈਕਟਰੀ 'ਚ ਕਹਿੰਦੇ ਮੌਤਾਂ ਹੋਈਆਂ ਸੀਗਾ, ਕਿਸੇ ਅਧਿਕਾਰੀ ਉੱਪਰ ਕਿਸੇ ਤਰੀਕੇ ਦਾ ਕੋਈ ਕੇਸ ਦਰਜ ਹੋਇਆ, ਕੋਈ ਵੀ ਕੇਸ ਦਰਜ ਹੋਇਆ ਜਾਂ ਨਹੀਂ? ਨਹੀਂ, ਹਾਲੇ ਨਹੀਂ ਹੋਇਆ। ਉੱਥੇ ਨਾ ਜਾਂਚ ਪੜਤਾਲ ਚੱਲਦੀ ਪਈ ਹੈ। ਮੈਂ ਬਟਾਲੇ ਵੈਸੇ ਜਾਣਾ ਆ, ਕਰਨਾ ਅੱਜ ਤੜਕੇ ਨਿਕਲਣਾ, ਮੈਂ 3-4 ਘੰਟਿਆਂ ਨੂੰ ਨਿਕਲ ਜਾਊਂਗਾ ਜੀ, ਤੇ ਦੇਖਾਂਗੇ ਉੱਥੇ ਜਾ ਕੇ। ਵੈਸੇ ਉਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਨਾ, ਉਹ ਜਿੱਦਾਂ ਰੋਜ਼ਮर्रा ਸੁਣਵਾਈ ਹੁੰਦੀ ਹੈ ਕਿਸੇ ਕੋਰਟ ਦੇ ਵਿੱਚ, ਇਸ ਤਰ੍ਹਾਂ ਚੱਲਣ ਰਹੀ ਆ। ਮਤਲਬ ਕਿ ਸਮਾਂ ਇਹਨਾਂ ਨੇ ਪੂਰਾ ਮਿੱਥ ਦਿੱਤਾ ਕਿ ਇੰਨੇ ਕੁ ਦਿਨਾਂ ਦੇ ਵਿੱਚ ਜਾਂਚ ਪੜਤਾਲ ਜਿਹੜੀ ਹੈ ਪੂਰੀ ਕਰਨੀ ਆ। ਹਾਲ ਦੀ ਘੜੀ ਤੱਕ ਮੈਂ ਕਹੂੰਗਾ ਕਿ ਕਿਸੇ ਵੀ ਅਧਿਕਾਰੀ ਨੂੰ, ਕਿਸੇ ਵੀ ਇਹਨਾਂ ਨੇ ਕਰਮਚਾਰੀ ਨੂੰ ਦੋਸ਼ੀ ਨਾਮਜ਼ਦ ਨਹੀਂ ਕੀਤਾ। ਹਾਲੇ ਤੇ ਜਿਹੜਾ ਉਹ ਬਚਿਆ ਸੀਗਾ ਮੁੰਡਾ ਇਹਨਾਂ ਦਾ ਫੈਕਟਰੀ ਵਾਲਿਆਂ ਦਾ, ਉਹ ਨਹੀਂ ਇਹਨਾਂ ਦੇ ਹੱਥ ਆਇਆ, ਉਹ ਭੱਜ ਗਿਆ ਦੱਸਦੇ ਹਸਪਤਾਲ ਦੇ ਵਿੱਚੋਂ ਨਿਕਲ ਕੇ। ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਉਹ ਇਹੋ ਆ ਕਿ ਇਹਨਾਂ ਨੇ ਫਿਲਹਾਲ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਗਾਜ ਉਹਨਾਂ ਅਧਿਕਾਰੀਆਂ ਤੇ ਜ਼ਰੂਰ ਡਿੱਗ ਪਵੇ ਜਿਨ੍ਹਾਂ ਨੇ 2017 ਵਾਲੇ ਮਾਮਲੇ ਦੇ ਵਿੱਚ ਕੁਤਾਹੀ ਕੀਤੀ ਆ, ਕਿਉਂਕਿ ਉਦੋਂ ਉਸ ਵੇਲੇ ਸਰਕਾਰ ਇਹਨਾਂ ਦੀ ਨਹੀਂ ਸੀ, ਉਸ ਮਾਮਲੇ ਤੋਂ ਬਾਅਦ ਸਰਕਾਰ ਇਹਨਾਂ ਦੀ ਆਈ ਆ, ਤੇ ਜਦੋਂ ਸਰਕਾਰ ਇਹਨਾਂ ਦੀ ਆ ਗਈ ਉਸ ਤੋਂ ਅਗਲੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ। ਜੇ ਇੱਧਰ ਨਾਮਜ਼ਦ ਕਰਨਗੇ ਤਾਂ ਸਭ ਤੋਂ ਵੱਡੀ ਬਦਨਾਮੀ ਇਹਨਾਂ ਦੀ ਹੋਊਗੀ, ਕਿਉਂਕਿ ਤੁਹਾਨੂੰ ਪਤਾ ਅਫਸਰਾਂ ਦੀ ਵੀ ਅੱਜ ਕੱਲ੍ਹ ਲੌਬੀ ਆ। ਉਹ ਕਹਿੰਦੇ ਆ ਕਿ ਸਾਡਾ ਕੀ ਕਸੂਰ ਆ, ਕਸੂਰਵਾਰ ਤੇ ਤੁਹਾਡੇ ਮੰਤਰੀ ਆ, ਕਿਉਂਕਿ ਇਹਦੇ ਵਿੱਚ ਵੀ ਇੱਕ ਤੱਥ ਇਹ ਨਿਕਲਦਾ ਹੈ ਕਿ ਜਿਹੜੇ ਬੰਦੇ ਆ ਇਹ ਫੈਕਟਰੀ ਵਾਲੇ, ਉਹਨਾਂ ਦਾ ਪਿਛੋਕੜ ਕਾਂਗਰਸ ਦੇ ਨਾਲ ਹੀ ਜੁੜਦਾ। ਜੀ 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 ਆਪਣਿਆਂ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ, ਇੱਦਾਂ ਲੱਗਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਆਪਣੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਗੁਰਸਰੀਆ ਜੀ, ਕਰਨਵੀਰ ਦੋਨਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ, ਮੇਰਾ ਕੁਐਸਚਨ ਸੀ, 3-4 ਦਿਨ ਪਹਿਲਾਂ ਤੁਸੀਂ ਮਿੰਟੂ ਜੀ ਦੱਸਿਆ ਸੀਗਾ ਵੀ ਬਠਿੰਡੇ ਦੇ IG ਫਰੂਕੀ ਸਾਹਿਬ ਦੀ ਬਦਲੀ ਹੋਈ ਹੈ, ਉਹ ਹੋਈ ਹੈ ਕਿ ਨਹੀਂ? ਹਲੇ ਫਾਰੂਕੀ ਸਾਹਿਬ, ਫਾਰੂਕੀ, ਹਾਂਜੀ ਫਾਰੂਕੀ, ਉਹ ਚਲੇ ਗਏ ਜਾਂ ਇੱਥੇ ਹੀ ਹਲੇ? ਨਹੀਂ, ਬਦਲ ਦਿੱਤਾ ਗਿਆ ਜੀ, ਉਹਨਾਂ ਨੂੰ ਬਦਲ ਦਿੱਤਾ ਗਿਆ। ਬੜੇ ਵਧੀਆ ਅਫਸਰ ਸਨ, ਬਦਲ ਦਿੱਤਾ ਗਿਆ ਜੀ ਉਹਨਾਂ ਨੂੰ। ਤੁਹਾਡੇ ਜਾਂ ਕੋਈ ਡਿਸਟਰਬਿੰਗ ਆਉਂਦੀ ਕਾਲ ਦੇ ਵਿੱਚ, ਤੁਸੀਂ ਸਵਾਲ ਹੋਰ ਕਰਨਾ ਤਾਂ ਕਰ ਲਓ। ਉਹ ਬਦਲ ਦਿੱਤੇ ਗਏ ਆ ਭਾਜੀ। ਉਹ ਉਹਨਾਂ ਦੀ ਬਦਲੀ ਜਿਹੜੀ ਉਹ ਰੜਕੀ ਆ ਸਭ ਨੂੰ, ਕਿਉਂਕਿ ਨਸ਼ੇ ਦੇ ਮਾਮਲੇ 'ਚ ਉਹਨਾਂ ਨੇ ਕਾਫੀ ਵਧੀਆ ਪ੍ਰੋਗਰੈਸ ਕੀਤੀ, ਕਾਫੀ ਵਧੀਆ ਉਹਨਾਂ ਦੇ ਸਿੱਟੇ ਸੀਗੇ। ਬਠਿੰਡਾ ਇੱਕ ਤਰ੍ਹਾਂ ਨਾਲ ਕਰੀਏ ਗੜੁੱਚ ਹੋਇਆ ਪਿਆ ਸੀ ਆਲੇ ਦੁਆਲਿਓਂ, ਪਰ ਕਾਫੀ ਵਧੀਆ ਉਹਨਾਂ ਦੇ ਰਿਜ਼ਲਟ ਰਹੇ। ਉਹਨਾਂ ਨੇ ਮੁਹਿੰਮ ਜਿਹੜੀ ਆ ਹੇਠਲੇ ਪੱਧਰ ਤੋਂ ਸ਼ੁਰੂ ਕੀਤੀ ਸੀ। ਹਾਲੇ ਉਹ ਜੋਬਨ ਤੇ ਜਾਣੀ ਸੀ, ਹਾਲੇ ਉਹਦੇ ਸਿੱਟੇ ਹੋਰ ਵੀ ਪੋਜ਼ਿਟਿਵ ਮਿਲ ਸਕਦੇ ਸਨ, ਪਰ ਉਸ ਤੋਂ ਪਹਿਲਾਂ ਸਿਸਟਮ ਨੇ ਆਪਣਾ ਕੰਮ ਕਰ ਦਿੱਤਾ, ਕਿਉਂਕਿ ਇਹਨਾਂ ਦੇ ਕਮਾਊ ਪੁੱਤ 3-4 ਉਹਨੇ ਫੜ ਲਏ ਸੀਗੇ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮਿੰਟੂ ਜੀ, ਮੇਰਾ ਸਵਾਲ ਹੈ, ਜਿੱਦਾਂ ਆਪਣੇ ਉੱਥੇ ਕਿਸਾਨ ਜਿਹੜੇ ਬਦਕਿਸਮਤੀ ਦਾ ਜੇ ਆਪਣੇ ਉਹਨਾਂ ਤੇ ਕਰਜ਼ਾ ਬਹੁਤ ਚੜਿਆ ਆ, ਜਿਸ ਤਰ੍ਹਾਂ ਦੇ ਬਾਹਰਲੇ ਮੁਲਕਾਂ 'ਚ ਮਤਲਬ ਫਾਈਨੈਂਸ ਕੰਪਨੀ ਜਾਂ ਲੋਨ ਕੰਪਨੀਆਂ 'ਚ ਬੈਂਕਾਂ ਉਹ ਮਤਲਬ ਲੈਸ ਅਮਾਊਂਟ ਤੇ ਸੈਟਲਮੈਂਟ ਕਰ ਲੈਂਦੀਆਂ ਲੋਨ, ਕੀ ਇੱਥੇ ਇੰਡੀਆ ਦੇ ਵਿੱਚ ਹੈਗਾ ਉਹ ਇੱਦਾਂ ਦਾ ਪ੍ਰੋਗਰਾਮ ਜੇ ਲੈਸ ਅਮਾਊਂਟ ਤੇ ਉਹ ਸੈਟਲਮੈਂਟ ਕਰ ਸਕਦੇ ਆ? ਤਾਂ ਵੀ ਜੀ ਕੱਟਿਓ ਨਾ ਜੀ। ਨਹੀਂ ਦੇਖੋ, ਸੈਟਲਮੈਂਟ ਦੀ ਪਾਲਿਸੀ ਆਉਂਦੀ ਹੈ, ਹਰੇਕ ਬੈਂਕ ਵੱਲੋਂ ਆਉਂਦੀ ਆ। ਮੈਂ ਆਪਣਾ ਤੁਹਾਨੂੰ ਇੱਕ ਨਾ ਨਿੱਜੀ ਦੱਸ ਦਿੰਦਾ ਕਿ ਸਾਡੇ ਬਾਪ ਨੇ 1988 ਦੇ ਵਿੱਚ 61-35 ਟਰੈਕਟਰ ਲਿਆ ਸੀਗਾ, 1,16,000 ਦਾ ਸੀਗਾ। ਚਲੋ ਬਾਪ ਸਾਡਾ ਗੁਜ਼ਰ ਗਿਆ ਤੇ ਅਸੀਂ ਅੱਡੋ ਅੱਡ ਜਦੋਂ ਹੋਏ ਤੇ ਮੇਰੇ ਤੇ ਆਪਣੇ ਕਬੀਲਦਾਰੀ ਪਈ ਤੇ ਉਹ ਕਰਜ਼ਾ ਵਿਰਾਸਤ ਦੇ ਵਿੱਚ ਹੀ ਮੇਰੇ ਤੇ ਵੀ ਆ ਗਿਆ। ਤਾਂ ਉਸ ਟਾਈਮ ਉਹ ਬਣ ਚੁੱਕਾ ਸੀਗਾ ਮੇਰੇ ਖਿਆਲ ਦੇ ਨਾਲ 6 ਜਾਂ 7 ਲੱਖ ਰੁਪਇਆ, ਤੇ ਮੇਰੇ ਕੋਲ ਤਾਂ ਕੱਖ ਵੀ ਨਹੀਂ, ਮੇਰੇ ਕੋਲ ਤੇ ਆਨਾ ਵੀ ਨਹੀਂ ਸੀਗਾ। ਤੇ ਫਿਰ 2 ਕੁ ਸਾਲਾਂ ਬਾਅਦ ਬੈਂਕ ਨੇ ਇੱਕ ਮਤਲਬ ਕਿ ਲਾ ਦਿੱਤਾ ਕੇਸ, ਤੇ ਉਹ ਕੇਸ ਚੱਲ ਗਿਆ ਲੋਕ ਅਦਾਲਤ 'ਚ।
ਤਾਂ ਉੱਥੇ ਲੋਕ ਅਦਾਲਤ 'ਚ ਸਾਡੀ ਸੈਟਲਮੈਂਟ ਇਸ ਤਰ੍ਹਾਂ ਕਰਾ ਦਿੱਤੀ ਸੀ ਉਹਨਾਂ ਨੇ ਕਿ 2,65,000 ਭਰ ਦਿਓ ਤੇ ਤੁਹਾਡਾ ਕੰਮ ਹੈ ਜਿਹੜਾ ਉਹ ਨੱਕੀ ਕਰ ਦਿੰਦੇ ਆ। ਤਾਂ ਉਦੋਂ ਅਸੀਂ 2,65,000 ਭਰਿਆ ਸੀਗਾ। ਇਹਦਾ ਮਤਲਬ ਹੈ ਕਿ ਪਾਲਿਸੀ ਆਉਂਦੀ ਹੈ ਇਸ ਤਰ੍ਹਾਂ ਦੀ, ਕਿਉਂਕਿ ਆਪਣਾ ਕਰਜ਼ਾ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਨਾ। ਤਾਂ ਜਿਹੜੇ ਮੈਂ ਆਪਣੀ ਤੁਹਾਨੂੰ ਦੱਸੀ ਹੈ, ਮੈਨੂੰ ਬਹੁਤੀ ਇਹਦੀ ਜਾਣਕਾਰੀ ਨਹੀਂ, ਮੈਂ ਲੈ ਵੀ ਲਊਂਗਾ ਜਾਣਕਾਰੀ। ਮਤਲਬ ਕਿ ਇਸ ਤਰ੍ਹਾਂ ਦੀ ਪਾਲਿਸੀ ਹੁੰਦੀ ਆ ਬੈਂਕਿੰਗ ਸੈਕਟਰ 'ਚ, ਇਸ ਤਰ੍ਹਾਂ ਦੀ ਪਾਲਿਸੀ ਹੁੰਦੀ ਆ ਔਰ ਕਿਸਾਨਾਂ ਦੇ ਮਾਮਲੇ 'ਚ ਜ਼ਰੂਰ ਹੋਏਗੀ। ਪਰ ਇਹ ਹੁੰਦਾ ਕਿ ਹਰੇਕ ਬੈਂਕ ਹੈ ਜਿਹੜਾ ਉਹ ਆਪੋ ਆਪਣੇ ਤਰੀਕੇ ਨਾਲ ਇਹ ਚੀਜ਼ਾਂ ਨੂੰ ਵਰਤਦਾ। ਕਈ ਬੈਂਕ ਜਿਹੜੇ ਆ ਉਹ ਇੱਦਾਂ ਦੇ ਮਾਮਲੇ ਇਸ ਤਰ੍ਹਾਂ ਸੁਲਟਾ ਲੈਂਦੇ ਆ। ਕਈ ਵਾਰ ਅਦਾਲਤਾਂ ਜਿਹੜੀਆਂ ਉਹ ਵੀ ਨਜਿੱਠ ਦਿੰਦੀ ਆ ਕਿ ਹਾਂ ਭਾਈ ਇੰਨੇ ਨੂੰ ਇੰਨਾ ਕੁ ਵਿਆਜ ਹੀ ਪੈ ਸਕਦਾ, ਹੁਣ ਇੰਨੇ ਬੰਦੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾ ਸਕਦੀ। ਮੇਰੇ ਖਿਆਲ ਦੇ ਨਾਲ ਇਹ ਦੇਖ ਲੈਣਾ ਚਾਹੀਦਾ, ਜਿਹੜਾ ਕਰਜ਼ ਦੇ ਥੱਲੇ ਦੱਬਿਆ ਉਹ ਵਕੀਲਾਂ ਕੋਲੋਂ ਸਲਾਹ ਲੈ ਲੈਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦੀ ਕੋਈ ਪਾਲਿਸੀ ਹੈ ਉਹਦੇ ਮੁਤਾਬਕ ਉਹ ਸੈਟਲਮੈਂਟ ਜੇ ਹੁੰਦੀ ਹੈ ਤੇ ਕਰ ਲੈਣੀ ਚਾਹੀਦੀ ਹੈ। ਤੇ ਵੈਸੇ ਮੈਂ ਕਹਾਂ ਕਿ ਜੇ ਉੱਕਾ ਪੁੱਕਾ ਟ੍ਰਿਬਿਊਨਲ ਬਣਾ ਦੇਣ ਤੇ ਸਭ ਤੋਂ ਵਧੀਆ। ਵੈਸੇ ਇਹਨਾਂ ਨੇ ਉਹ ਇੱਕ ਲਿਆਂਦਾ ਵੀ ਸੀ ਐਕਟ, ਉਹਦੇ 'ਚ ਕੀਤਾ ਵੀ ਸੀ ਬਦਲਾਅ ਬਦਲੂ, ਪਰ ਲਾਗੂ ਨਹੀਂ ਹੋਇਆ। ਟ੍ਰਿਬਿਊਨਲ ਲੈ ਆਉਣ, ਉਹ ਨਜਿੱਠ ਦੇਵੇ ਮਾਮਲੇ, ਨਿਬੇੜਾ ਕਰ ਦੇਵੇ ਇਸ ਤਰ੍ਹਾਂ ਦੇ ਮਾਮਲੇ ਜਿੱਦਾਂ ਦਾ ਮੈਂ ਤੁਹਾਨੂੰ ਆਪਣਾ ਦੱਸਿਆ, ਕਿ ਉਹਦੇ ਵਿੱਚ ਹੋਵੇ ਕਿ ਲਓ ਭਾਈ ਦੋਨੇ ਧਿਰਾਂ ਨੂੰ ਆਹ ਮਿਲੂਗਾ, ਆਹ ਦੇਣਾ ਪਊਗਾ, ਤੇ ਇਸ ਤੋਂ ਬਾਅਦ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਚੁੱਪ ਕਰਕੇ ਬਹਿ ਜਾਓ। ਜੀ ਜੀ ਬਿਲਕੁਲ। ਇਹ ਫੈਸਲੇ ਕਈ ਵਾਰੀ ਹੋ ਵੀ ਜਾਂਦੇ, ਬਾਅਦ 'ਚ ਇੱਕ ਅੱਧਾ ਫੇਰ ਮੁੱਕਰ ਜਾਂਦਾ ਹੁੰਦਾ, ਸਭ ਨੂੰ ਹੀ ਪਤਾ ਵੀ ਉੱਥੇ ਬਣਦਾ ਕੀ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮੋਹਨ ਲਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮਿੰਟੂ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ ਮੇਰਾ ਸਵਾਲ ਇੱਕੋ ਹੀ ਹੈ ਜੀ, ਆਪਣੇ ਪੰਜਾਬ ਨੂੰ ਸਮਝਾਉਣ ਵਾਲੇ ਸੱਭਿਆਚਾਰ ਵਾਲੇ ਅੱਜ ਹੀ ਜੇਲ੍ਹ 'ਚ, ਇਹਨਾਂ ਦਾ ਕੀ ਬਣਿਆ ਜੀ? ਸੱਭਿਆਚਾਰ ਦਾ ਬਹੁਤ ਖਿਆਲ ਆ ਤੁਹਾਨੂੰ ਜੀ। ਦੇਖੋ ਸੱਭਿਆਚਾਰ ਤੇ ਮੱਛਰਾਂ ਦੇ ਨਾਲ ਕਬੱਡੀਆਂ ਖੇਡਣ ਡਿਆ ਜੇ, ਤੇ ਬੁਰੀ ਕੀਤੀ ਇਹਨਾਂ ਨੇ, ਬੁਰੀ ਕੀਤੀ ਆ ਸਾਡੇ ਮੀਡੀਆ ਨੇ। ਮੈਂ ਤਾਂ ਸਲਾਮ ਕਰਦਾ ਇਸ ਮੀਡੀਆ ਨੂੰ ਜਿਨ੍ਹਾਂ ਨੇ ਜੀ ਜਾਨ ਤੋਂ ਮੈਂ ਕਹਿੰਦਾ ਕਿ ਰਾਤਾਂ ਨੂੰ ਜਾਗ ਕੇ ਪਲ ਪਲ ਦੀ ਇਹ ਖਬਰ ਜਿਹੜੀ ਆ ਸਾਡੇ ਤੱਕ ਪਹੁੰਚਾਈ ਆ। ਮੈਂ ਅੱਗੇ ਲਿਖ ਕੇ ਹਟਿਆ ਕਿ ਪਾਕਿਸਤਾਨ ਵੀ ਡਹਿਲ ਗਿਆ ਹੋਊਗਾ ਇਹੋ ਜਿਹੀ ਧਮਾਕੇਦਾਰ ਤੇ ਇਹੋ ਜਿਹੀ ਬੰਬ ਕਵਰੇਜ ਦੇਖ ਕੇ, ਕਿ ਇਹ ਜਿਹੜੇ ਜੋਸ਼ੀਲੇ ਨੌਜਵਾਨ ਆ, ਸੱਭਿਆਚਾਰ ਦੇ ਮਰੀਜ਼ ਆ ਜਿਹੜੇ, ਤੇ ਸੱਭਿਆਚਾਰ ਵੀ ਕਈ ਕਿਸਮ ਦਾ, ਕਿ ਕਿਤੇ ਇਹ ਕਾਰਾਂ ਲੈ ਕੇ ਜੀਪਾਂ ਲੈ ਸਾਡੇ ਇੱਧਰ ਪਰਮਾਣੂ ਹਥਿਆਰਾਂ ਨੂੰ ਨਾ ਪੈਣ। ਤੇ ਉਹਨਾਂ ਨੇ ਆਪਣੇ ਪਰਮਾਣੂ ਹਥਿਆਰ ਹੋ ਸਕਦਾ ਤੋਰਾ ਬੋਰਾ 'ਚ ਲਗਾ ਦਿੱਤੇ ਹੁਣ ਪਹਾੜੀਆਂ 'ਚ, ਕਿ ਇਹਨਾਂ ਦਾ ਕੀ ਪਤਾ ਕਿ ਪਰਮਾਣੂ ਜੰਗ ਹੀ ਨਾ ਛਿੜ ਕੇ ਬਹਿ ਜਾਣਾ। ਸੋ ਛੱਡੋ ਖੜਾ, ਟਕੇ ਰਹਿਣ ਦਿਓ ਇਹਨਾਂ ਨੂੰ। ਪਰ ਮੇਰੇ ਖਿਆਲ ਦੇ ਨਾਲ ਬਹੁਤ ਬੇਵਕੂਫਾਨਾ ਕਦਮ ਸੀਗਾ। ਦੋਨੇ ਆਪੋ ਆਪਣੇ ਪੱਧਰ ਤੇ ਕੰਮ ਕਰੀ ਜਾਂਦੇ ਸੀਗੇ। ਚਲੋ ਕੋਈ ਕਿਸੇ ਤਰੀਕੇ ਨਾਲ ਕਰਦਾ ਸੀ, ਕੋਈ ਕਿਸੇ ਤਰੀਕੇ ਨਾਲ ਕਰਦਾ ਸੀ, ਪਰ ਜੋ ਦੋਨਾਂ ਨੇ ਤਮਾਸ਼ਾ ਕੀਤਾ ਠੀਕ ਨਹੀਂ ਹੈ। ਕੋਈ ਗਾਉਂਦਾ ਚੰਗਾ ਜਾਂ ਮੰਦਾ ਉਹਨੂੰ ਆਪਾਂ ਸਲਾਹ ਦਿੰਦੇ ਆ, ਕੋਈ ਮੰਦਾ ਤਾਂ ਉਹਨੂੰ ਆਪਾਂ ਲਾਹਨਤ ਦਿੰਦੇ ਆ, ਪਰ ਜੋ ਓਵਰਆਲ ਹੋਇਆ ਉਸ ਚੀਜ਼ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਪਿਰਤ ਮਾੜੀ ਆ, ਕਿਉਂਕਿ ਦੇਖੋ ਕਲਾਕਾਰਾਂ ਦੀ, ਫਨਕਾਰਾਂ ਦੀ ਆਪਸ 'ਚ ਟਸਲਬਾਜ਼ੀ ਰਹਿੰਦੀ ਹੈ। ਮੈਂ ਤੁਹਾਨੂੰ ਗੱਲ ਜਿਹੜੀ ਅੰਦਰ ਦੀ ਦੱਸ ਦਿੰਦਾ ਜੀ। ਗਰੁੱਪਿਜ਼ਮ ਬਹੁਤ ਆ ਪੰਜਾਬੀ ਫਿਲਮ ਇੰਡਸਟਰੀ 'ਚ, ਏਡਾ ਵੱਡਾ ਗਰੁੱਪਿਜ਼ਮ ਆ ਕਿ ਦੂਸਰੇ ਬੰਦੇ ਨੂੰ ਦੂਸਰੇ ਗਰੁੱਪ 'ਚ ਕੰਮ ਨਹੀਂ ਦਿੱਤਾ ਜਾਂਦਾ। ਕਈ ਵਾਰ ਦੂਸਰਾ ਗਰੁੱਪ ਬਣਦਾ ਕੰਮ ਉਹਦੇ ਵਿੱਚ ਲੱਤ ਲਾ ਦਿੰਦਾ। ਇਹ ਮੇਰੇ ਨਿੱਜੀ ਤਜਰਬੇ ਆ। ਤਾਂ ਕਹਿੰਦਾ ਮਤਲਬ ਗਰੁੱਪਿਜ਼ਮ ਤੇ ਹੈ, ਤੇ ਜੇ ਗਰੁੱਪਿਜ਼ਮ ਏਦਾਂ ਸੜਕਾਂ ਤੇ ਆ ਗਿਆ ਉਹ ਤਾਂ ਫਿਰ ਬਹੁਤ ਜ਼ਿਆਦਾ ਖਰਾਬਾ ਹੋ ਜਾਊਗਾ। ਤੇ ਜਿਹੜੇ ਲੋਕ ਅੱਡੋ ਅੱਡ ਗਰੁੱਪਾਂ ਨਾਲ ਜੁੜੇ, ਅੱਡੋ ਅੱਡ ਕਲਾਕਾਰਾਂ ਫਨਕਾਰਾਂ ਨਾਲ ਜੁੜੇ ਆ, ਉਹ ਵੀ ਅੱਗੇ ਗਰੁੱਪਾਂ 'ਚ ਲੜਨ ਲੱਗ ਪੈਣਗੇ। ਜੀ ਜੀ ਬਿਲਕੁਲ। ਇਹ ਕੋਈ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਚੰਗਾ ਜਿਹੜਾ ਚੱਲਣ ਨਹੀਂ ਹੈਗਾ, ਇਸ ਦੇ ਨਾਲ ਜਿਹੜਾ ਕੰਮ ਖਰਾਬ ਹੀ ਆ। ਅਤੇ ਮਿੰਟੂ ਜੀ, ਹੜ੍ਹ ਪੀੜਤਾਂ ਦੇ ਸੰਬੰਧਿਤ ਕੀ ਕੋਈ ਜੇ ਕੋਈ ਅਪਡੇਟ, ਜਿੱਦਾਂ ਤੁਸੀਂ ਉਹਦੇ ਬਾਰੇ ਤਾਂ ਮੁਆਵਜ਼ੇ ਵਾਲੀ ਗੱਲ ਦਿੱਤੀ ਸੀਗੀ, ਜਿਹੜੇ ਘਰੋਂ ਬੇਘਰ ਹੋਏ ਨੇ, ਜਿਨ੍ਹਾਂ ਦੀਆਂ ਨਹੀਂ ਫਸਲਾਂ ਵਗੈਰਾ ਵੀ ਸੀਗੀਆਂ, ਉਹਨਾਂ ਬਾਰੇ ਕੀ ਸਰਕਾਰ ਕੁਛ ਕਰ ਰਹੀ ਹੈ? ਨਹੀਂ, ਹਾਲ ਦੀ ਘੜੀ ਕੁਛ ਨਹੀਂ ਹੈ। ਸਰਕਾਰ, ਸਟੇਟ ਸਰਕਾਰ ਜਿਹੜੀ ਆਪਣੀ ਸੂਬਾ ਸਰਕਾਰ ਆ, ਇਹਨੇ ਤਾਂ ਕੁਛ ਨਹੀਂ ਕਰਨਾ। ਹੁਣ ਉਤੋਂ ਹੀ ਉਮੀਦ ਆ ਕਿ ਉਹ ਕੀ ਕਰ ਰਹੇ ਆ। ਬਾਕੀ ਘਰ ਜਿਹੜੇ ਸੀਗੇ ਜਿਨ੍ਹਾਂ ਦੇ ਤਾਂ ਢਹਿ ਗਏ ਆ ਘਰ, ਦੇਖੋ ਉਹਨਾਂ ਨਾਲ ਤੇ ਬੁਰੀ ਹੋਈ ਆ। ਮੇਰੇ ਖਿਆਲ ਦੇ ਨਾਲ 1500 ਦੇ ਕਰੀਬ ਘਰ ਨੂੰ ਨੁਕਸਾਨ ਹੋਇਆ। ਕੁਛ ਘਰ ਤੇ ਬਿਲਕੁਲ ਬੁਰੀ ਤਰ੍ਹਾਂ ਹੀ ਢਹਿ ਗਏ ਆ। ਤਾਂ ਉਹਨਾਂ ਲਈ ਤੇ ਔਖਾ ਜ਼ਿੰਦਗੀ ਨੂੰ ਰੇੜਨਾ। ਪਰ ਜਿਨ੍ਹਾਂ ਦੇ ਘਰਾਂ 'ਚ ਪਾਣੀ ਭਰਿਆ ਤੇ ਮੁੜ ਕੇ ਪਾਣੀ ਸੁੱਕ ਗਿਆ, ਚਲੋ ਗਾਰਾ ਗੂਰਾ ਕੱਢ ਕੇ ਔਖੇ ਸੌਖੇ ਉਹ ਸਿਰ ਲਕਾਉਣ ਜੋਗੇ ਹੋ ਗਏ ਆ, ਸਿਰ ਢੱਕਣ ਜੋਗੇ ਹੋ ਗਏ ਆ। ਜਿਨ੍ਹਾਂ ਦੇ ਮਕਾਨ ਢਹਿ ਗਏ, ਮੇਰੇ ਖਿਆਲ ਦੇ ਨਾਲ ਤੁਰੰਤ ਉਹਨਾਂ ਨੂੰ ਰਾਹਤ ਦੇਣ ਦੀ ਜ਼ਰੂਰਤ ਆ। ਪਰ ਇਹਨਾਂ ਦੇ ਕੋਲ ਹੈ ਨਹੀਂ ਕੱਖ ਵੀ, ਇਹਨਾਂ ਦੇ ਕੋਲ ਤੇ ਸਲਾਹ ਸਲੂਹ ਕਰ ਰੱਖਣ ਜੋ ਕਿ ਮਸਾ ਪੈਸੇ ਆ, ਜੋ ਵੀ ਆ। ਹੁਣ ਟੇਕ ਜਿਹੜੀ ਉਹ ਕੇਂਦਰ ਸਰਕਾਰ ਤੇ ਹੀ ਆ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਹੁੰਦਾ ਹੈ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਜਾਂਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਬਾਲ ਕਵੀ ਦਰਬਾਰ
ਕੱਲ੍ਹ ਨੂੰ 14 ਤਰੀਕ ਨੂੰ ਜਿਹੜਾ ਆ ਉਹ ਹੋਣ ਜਾ ਰਿਹਾ ਆ। ਪੰਜਾਬੀ ਕਲਚਰਲ ਸੈਂਟਰ USA ਦੇ ਜਿਹੜੇ ਮੇਨ ਹਾਲ ਜਿਹੜਾ ਕਿ ਪੰਜਾਬੀ ਰੇਡੀਓ USA ਫਰੈਜ਼ਨੋ ਸਟੂਡੀਓ ਆ ਉਸ ਦੇ ਕੰਪਲੈਕਸ ਦੇ ਵਿੱਚ ਹੀ ਆ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਵਿੱਚ। ਕੱਲ੍ਹ ਦੁਪਹਿਰ 3 ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹ ਕਵੀ ਦਰਬਾਰ ਹੋਵੇਗਾ, ਜਿਸ ਦੇ ਵਿੱਚ ਜਿਹੜੇ ਬੱਚੇ ਅਤੇ ਨੌਜਵਾਨ ਜਿਹੜੇ ਆ ਉਹ ਆਪੋ ਆਪਣੇ ਜਿਹੜੀਆਂ ਰਚਨਾਵਾਂ ਆ ਉਹ ਸਾਂਝੀਆਂ ਕਰਨਗੇ। ਇਹ ਕਵੀ ਦਰਬਾਰ ਸਮਰਪਿਤ ਰਹੇਗਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਜਿਹੜੇ ਆ ਆਗਮਨ ਪੁਰਬ ਦੇ ਨਾਲ ਸੰਬੰਧਿਤ। ਸੋ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੇ ਗੀਤ, ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਦੇ ਨਾਲ ਸੰਬੰਧਿਤ ਹੋਣਗੀਆਂ। ਸੋ ਅਜੇ ਵੀ ਜੇ ਕਿਸੇ ਨੇ ਰਜਿਸਟਰ ਕਰਨਾ ਆ ਤਾਂ ਤੁਸੀਂ ਜਿਹੜਾ ਜੀ ਕਾਲ ਕਰਕੇ ਰਜਿਸਟਰ ਕਰ ਸਕਦੇ ਹੋ। ਫੋਨ ਨੰਬਰ ਹੈਗਾ ਰਜਿਸਟਰ ਕਰਨ ਦੇ ਲਈ 408 722 7698 4087227698। ਬੜੇ ਦੂਰੋਂ ਨੇੜਿਓਂ ਜਿਹੜੇ ਸੰਗਤਾਂ ਜਿਹੜੀਆਂ ਉਹ ਪਹੁੰਚਣ ਵਾਲੇ ਆ, ਬੱਚਿਆਂ ਨੇ ਜਿਹੜਾ ਉੱਥੇ ਉਹ ਪਹੁੰਚਣਾ ਆ। ਸੋ ਅਜੇ ਵੀ ਕਿਸੇ ਦੇ ਬੱਚੇ ਨੇ ਜਿਹੜੇ ਇਸ ਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ ਤਾਂ ਉਹ ਜ਼ਰੂਰ ਤੁਸੀਂ ਕਾਲ ਕਰਕੇ ਆਪਣਾ ਬੱਚੇ ਦਾ ਨਾਮ ਜਿਹੜਾ ਉਹ ਤੁਸੀਂ ਲਿਖਵਾ ਸਕਦੇ ਹੋ। ਫੋਨ ਨੰਬਰ 408 722 7698 ਦੇ ਉੱਤੇ। ਸੋ ਕੱਲ੍ਹ ਨੂੰ ਦੁਪਹਿਰ 3 ਤੋਂ 5 ਵਜੇ ਤੱਕ ਇਹ ਜਿਹੜਾ ਆ ਸਮਾਗਮ ਹੋਣ ਜਾ ਰਿਹਾ ਬਾਲ ਕਵੀ ਦਰਬਾਰ ਪੰਜਾਬੀ ਰੇਡੀਓ USA ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਪੰਜਾਬੀ ਕਲਚਰ ਸੈਂਟਰ USA ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮੁੱਖ ਹਾਲ ਦੇ ਵਿੱਚ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਵਿਖੇ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,